ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਕਲੋਬਸ, ਅਮਰਜੀਤ ਸਿੰਘ, ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਟ੍ਰੋਪੀਕਲ ਸਟੋਰਮ ਆਈਸੀਆਸ, ਇਹ ਸਪੈਨਿਸ਼ ਨੇਮ ਆ। ਮੈਂ ਥੋੜ੍ਹਾ ਸਰਚ ਕੀਤਾ ਸੀ ਰਾਜਕਰਨਵੀਰ ਸਿੰਘ ਜੀ, ਆਪਾਂ ਕੱਲ੍ਹ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿਸ ਤਰ੍ਹਾਂ ਪ੍ਰੋਨਾਊਂਸ ਕਰਨਾ। ਸੋ ਇਹ ਸਪੈਨਿਸ਼ ਨੇਮ ਜਿਹੜਾ ਆਈਸੀਆਸ ਟ੍ਰੋਪੀਕਲ ਸਟੋਰਮ ਆ, ਇਸ ਨੇ ਜਿਹੜਾ ਆ ਤਰਥੱਲੀ ਮਚਾਈ ਹੋਈ ਹੈਗੀ ਆ ਨਾਰਥ ਕੈਰੋਲੀਨਾ ਦੇ ਏਰੀਏ ਦੇ ਵਿੱਚ। ਆਲਰੇਡੀ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਵਾਸ਼ਿੰਗਟਨ DC, ਫਿਲਾਡੈਲਫੀਆ, ਨਿਊਯਾਰਕ ਦੇ ਵਿੱਚ ਵੀ ਹਵਾਵਾਂ ਜਿਹੜੀਆਂ ਬਹੁਤ ਤੇਜ਼ ਚੱਲ ਰਹੀਆਂ ਅਤੇ ਉਹਨਾਂ ਨੂੰ ਕਹਿੰਦੇ ਕੰਟਰੋਲ ਕਰਨਾ ਕਾਫੀ ਔਖਾ ਹੋਇਆ ਹੈਗਾ। 70 ਮਾਈਲਜ਼ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਵਿੰਡਸ ਹੈਗੀਆਂ ਆ ਉੱਥੇ ਚੱਲ ਰਹੀਆਂ ਹੈਗੀਆਂ। ਗਵਰਨਰ ਰॉय ਕੂਪਰ ਜਿਹੜੇ ਨਾਰਥ ਕੈਰੋਲੀਨਾ ਦੇ ਆ, ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਤਰ੍ਹਾਂ ਦੇ ਨਾਲ ਦੋਹਰੀ ਜਿਹੜੀ ਟਰਬਲ ਚੱਲ ਰਹੀ ਆ, ਡਬਲ ਟਰਬਲ ਚੱਲ ਰਹੀ ਆ ਵੀ ਇੱਕ ਤਾਂ ਇਵੈਕੂਏਟ ਕਰਨਾ ਬੜਾ ਔਖਾ ਆ, ਦੂਸਰੇ ਜਿਹੜਾ ਆ ਸਪਰੈਡਿੰਗ ਆਫ ਕਰੋਨਾ ਵਾਇਰਸ, ਉਹਦਾ ਜਿਹੜਾ ਖਤਰਾ ਆ ਉਹ ਵੀ ਬਹੁਤ ਜ਼ਿਆਦਾ। ਸੋ ਦੋ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਪੈ ਰਿਹਾ। ਇਹ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਦੱਸਿਆ ਹੈਗਾ। 5 ਲੱਖ ਤੋਂ ਵੱਧ ਜਿਹੜੇ ਕਸਟਮਰ ਆ ਉਹ ਬਿਨਾਂ ਬਿਜਲੀ ਤੋਂ ਇਸ ਟਾਈਮ ਹੈਗੇ ਆ ਨਾਰਥ ਕੈਰੋਲੀਨਾ ਅਤੇ ਵਰਜੀਨੀਆ ਦੇ ਵਿੱਚ। ਇਹ poweroutage.us ਜਿਹੜਾ ਵੈਬਸਾਈਟ ਆ ਉਹਨਾਂ ਨੇ ਦੱਸਿਆ ਹੈਗਾ। ਜੀ, ਨਿਊ ਜਰਸੀ ਦੇ ਵਿੱਚ ਇਸ ਸਟੋਰਮ ਟੋਰਨੇਡੋ ਦੇ ਜਿਹੜੇ ਜੀ ਉਹ ਕਰਕੇ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਕਹਿੰਦੇ ਆਲਰੇਡੀ ਘੋਸ਼ਿਤ ਕਰ ਦਿੱਤੀ ਗਈ ਆ। ਇਹ 4 ਵਜੇ ਤੱਕ ਜਿਹੜਾ ਉਹਨਾਂ ਨੇ ਉੱਥੇ ਇਸ ਤਰੀਕੇ ਦੇ ਨਾਲ ਰੱਖਿਆ ਹੋਇਆ ਹੈ। ਸੋ ਹਾਲਾਤ ਜਿਹੜੇ ਆ ਕੁਛ ਬਹੁਤੇ ਚੰਗੇ ਇਹਨਾਂ ਦੇ ਲਈ ਜਿਹੜੇ ਉਹ ਨਜ਼ਰ ਨਹੀਂ ਆ ਰਹੇ ਹੈਗੇ। ਸੋ ਹੋਪਫੁਲੀ ਥੋੜ੍ਹਾ ਸੰਜਮ ਦੇ ਨਾਲ ਹੀ ਜਿਹੜਾ ਹੁਣ ਇਹ ਕੰਮ ਕਰਨਾ ਪੈਣਾ ਆ। ਕਿੱਦਾਂ ਲੋਕਾਂ ਨੂੰ ਬਚਾ ਕੇ ਕਿੱਦਾਂ ਸਹੀ ਥਾਵਾਂ ਦੇ ਉੱਤੇ, ਸੁਰੱਖਿਅਤ ਥਾਵਾਂ ਦੇ ਉੱਤੇ ਲੈ ਕੇ ਜਾਇਆ ਜਾਵੇ। ਫਿਰ ਉੱਥੇ ਜਿਹੜਾ ਕਰੋਨਾ ਤੋਂ ਵੀ ਬਚਣ ਦੀ ਆ ਜਿਹੜਾ ਉਹ ਵੀ ਜੁਗਤ ਜਿਹੜੀ ਉਹ ਨਾਲ ਦੇ ਨਾਲ ਹੀ ਜਿਹੜੀ ਉਹ ਲਾਉਣੀ ਪੈਣੀ ਆ। ਸੋ ਹਾਲਾਤ ਜਿਹੜੇ ਬਹੁਤੇ ਚੰਗੇ ਨਹੀਂ ਹੈਗੇ। ਨਾਰਥ ਕੈਰੋਲੀਨਾ ਦੇ ਵਿੱਚ ਵੀ ਆ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ, ਇੱਕ ਥਾਂ ਦੇ ਉੱਤੇ ਤੇ ਵੀ ਆਖਿਆ ਜਾ ਰਿਹਾ ਵੀ ਟੋਰਨੇਡੋ ਵੀ ਸਪੌਟ ਕੀਤਾ ਗਿਆ ਹੈਗਾ ਆ ਇਸ ਦੇ ਵਿੱਚ, ਜਿਹੜਾ ਨਿਊ ਜਰਸੀ ਦੇ ਵਿੱਚ ਵੀ ਇਸ ਟਾਈਮ ਇਸ ਨੇ ਤਰਥੱਲੀ ਜਿਹੜੀ ਆ ਉਹ ਮਚਾਈ ਹੋਈ ਆ। ਸੋ ਇੱਕ ਛੋਟਾ ਟੋਰਨੇਡੋ ਵੀ ਜਿਹੜਾ ਉੱਥੇ ਦੇਖਿਆ ਗਿਆ ਹੈਗਾ ਆ। ਸੋ ਭਾਈ ਸਾਰੇ ਜਾਣੇ ਵੀ ਜਿਹੜੇ ਖਾਸ ਕਰਕੇ ਉੱਧਰ ਰਹਿੰਦੇ ਨੇ ਉਹ ਤਾਂ ਆਪੋ ਆਪਣੀਆਂ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜੇ ਜਾਓ, ਅਤੇ ਜਿਨ੍ਹਾਂ ਨੇ ਜੇ ਕੋਈ ਟਰੈਵਲ ਕਰਨਾ ਹੈਗਾ ਉੱਧਰਲੇ ਪਾਸੇ ਨੂੰ ਤਾਂ ਉਹ ਭਾਈ ਜਿਹੜਾ ਧਿਆਨ ਦੇ ਨਾਲ ਜਿਹੜਾ ਹਿਸਾਬ ਦੇ ਨਾਲ ਜਿਹੜਾ ਉਹ ਦੇਖਿਆ ਜਾਵੇ। ਟਰੱਕਰਸ ਵੀ ਕਾਫੀ ਜ਼ਿਆਦਾ ਉਸ ਪਾਸੇ ਵੱਲ ਨੂੰ ਜਿਹੜੇ ਉਹ ਲੰਘਦੇ ਵੜਦੇ ਨੇ, ਜਾਂਦੇ ਨੇ। ਸੋ ਉਹ ਆਪਣੀ ਜਿਹੜੇ ਸੁਰੱਖਿਆ ਦਾ ਪਹਿਲੋਂ ਧਿਆਨ ਰੱਖਦੇ ਹੋਏ ਫਿਰ ਹੀ ਜਿਹੜਾ ਆ ਉਹ ਅੱਗੇ ਜਿਹੜਾ ਉਹ ਵਧਿਆ ਜਾਵੇ। ਇਹ ਹਾਲਾਤ ਜਿਹੜੇ ਆ ਬਹੁਤੇ ਅਜੇ ਕੁਛ ਚੰਗੇ ਨਹੀਂ ਹੈਗੇ ਅਤੇ ਇਹ ਹੋਰ ਵੀ ਬੱਤਰ ਜਿਹੜੇ ਆ ਉਹ ਹੋ ਸਕਦੇ। ਉਮੀਦ ਆਪਾਂ ਇਹੀ ਕਰਦੇ ਹਾਂ ਵੀ ਇਹ ਤੇਜ਼ ਹਵਾਵਾਂ ਦਾ ਅਤੇ ਜ਼ਿਆਦਾ ਮੀਂਹ ਦਾ ਜਿਹੜਾ ਸਿਲਸਿਲਾ ਆ ਉਹ ਜਲਦੀ ਜਿਹੜਾ ਉਹ ਰੁਕ ਜਾਵੇ। ਜ਼ਿਆਦਾਤਰ ਇੱਦਾਂ ਹੁੰਦਾ ਵੀ ਕਈ ਵਾਰੀ ਜਿਹੜੇ ਸਟੋਰਮਸ ਆ ਜਦੋਂ ਜਿੱਦਾਂ ਹੀ ਜ਼ਮੀਨ ਨੂੰ ਟੱਚ ਕਰਦੇ ਆ ਉਹਨਾਂ ਦੀ ਜਿਹੜੀ ਸ਼ਕਤੀ ਆ ਉਹ ਘੱਟ ਜਾਂਦੀ ਆ। ਆਪਾਂ ਇਹੀ ਉਮੀਦ ਕਰੀਏ ਵੀ ਇਹਦੀ ਸ਼ਕਤੀ ਵੀ ਜਿਹੜੀ ਉਹ ਘੱਟ ਜਾਵੇ ਅਤੇ ਉਨੀ ਤਾਕਤ ਦੇ ਨਾਲ ਜਿਹੜੀ ਆ ਫਿਰ ਇੱਥੇ ਜਿਹੜਾ ਨੁਕਸਾਨ ਆ ਉਹ ਨਾ ਕਰ ਸਕੇ। ਦੋਹਰੀ ਮਾਰ ਜਿਹੜੀ ਇਸ ਟਾਈਮ ਦੁਨੀਆ ਨੂੰ ਉੱਥੇ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਝੱਲਣੀ ਪੈ ਰਹੀ ਹੈਗੀ ਆ। ਕੈਰੋਲੀਨਾਸ ਦੇ ਵਿੱਚ ਵੀ ਜਿਹੜੇ ਆ ਉਹ ਮਾੜੇ ਹਾਲਾਤ ਨੇ। ਉੱਦਾਂ ਜੇ ਦੇਖਿਆ ਜਾਵੇ ਤਾਂ ਇਸ ਨੂੰ ਕੈਟੇਗਰੀ 1 ਦਾ ਹੀ ਹਰੀਕੇਨ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਪਰ ਆਲਰੇਡੀ ਚੱਲ ਰਹੇ ਹਾਲਾਤਾਂ ਦੇ ਮੱਦੇ ਨਜ਼ਰ ਇੱਦਾਂ ਦੀ ਵੀ ਥੋੜ੍ਹੀ ਜਿਹੀ ਹੋਰ ਕੁਦਰਤੀ ਆਫਤ ਆ, ਉਸ ਚੀਜ਼ ਨੂੰ ਬਹੁਤ ਜ਼ਿਆਦਾ ਹੋਰ ਵਧਾ ਦਿੰਦੀ ਹੈਗੀ ਆ। ਜੀ, ਅਗਲੀ ਖਬਰ ਟਿਕਟੋਕ ਨੂੰ ਲੈ ਕੇ ਆ। ਟਿਕਟੋਕ ਦੀ ਜਿਹੜੀ ਮੇਨ ਕੰਪਨੀ ਵਾਈਟ ਡਾਂਸ ਆ, ਉਸ ਦੇ CEO ਜ਼ੈਂਗ ਜ਼ਿਮਿੰਗ, ਉਹਨਾਂ ਨੇ ਅੱਜ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਇਹ ਚਾਹੁੰਦੇ ਆ ਵੀ ਟੋਟਲੀ ਜਿਹੜੀ ਟਿਕਟੋਕ ਕੰਪਨੀ ਆ ਉਹ ਖਤਮ ਹੀ ਹੋ ਜਾਏ। ਸੋ ਉਹ ਟੋਟਲੀ ਕਹਿੰਦੇ ਬਈ ਆਊਟ ਆਫ ਦਾ ਮੈਪ ਚਲੇ ਜਾਏ।
ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਮਾਈਕਰੋਸਾਫਟ ਨੂੰ ਸਤੰਬਰ 15 ਤੱਕ ਦਾ ਟਾਈਮ ਦਿੱਤਾ ਹੈ ਵੀ ਭਾਈ ਤੁਸੀਂ ਆਪਣੀ ਜਿਹੜੀ ਡੀਲ ਆ ਉਹਨਾਂ ਦੇ ਨਾਲ ਬਣਾ ਲਓ, ਨਹੀਂ ਤਾਂ ਸਤੰਬਰ 15 ਤੋਂ ਬਾਅਦ ਅਗਲੇ ਦਿਨ ਜਿਹੜੀ ਆ ਟਿਕਟੌਕ ਕੰਪਨੀ ਮੈਂ USA ਦੇ ਵਿੱਚ ਬੰਦ ਕਰ ਦੇਵਾਂਗਾ। ਸੋ ਦੂਸਰੇ ਪਾਸੇ ਜ਼ੈਂਗ ਜ਼ਿਮਿੰਗ ਜਿਹੜੇ ਆ ਉਹ ਕਹਿ ਰਹੇ ਆ ਵੀ ਸਾਡੇ ਨਾਲ ਇਹ ਧੱਕੇ ਦੇ ਨਾਲ ਡੀਲ ਬਣਾਉਣ ਦੀ ਜਿਹੜੀ ਗੱਲ ਆ ਮਾਈਕਰੋਸਾਫਟ ਨਾਲ ਕਰਾ ਰਹੇ ਆ ਪ੍ਰੈਜ਼ੀਡੈਂਟ ਟਰੰਪ। ਪਰ ਦੇਖੋ ਹੁਣ ਅੱਗੇ ਹੁੰਦਾ ਕੀ ਆ। ਪਰ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜਿਹੜਾ ਡਾਟਾ ਹੈਗਾ ਆ ਇਹ ਬਹੁਤ ਪ੍ਰਾਈਵੇਸੀ ਆ ਅਤੇ ਚਾਈਨਾ ਵਾਲੇ ਇਸ ਨੂੰ ਯੂਜ਼ ਕਰ ਸਕਦੇ ਆ ਅਤੇ ਆਪਾਂ ਇਸ ਨੂੰ ਅਲਾਓ ਨਹੀਂ ਕਰਨਾ। ਜੀ ਉੱਦਾਂ ਜਿਹੜੇ ਇਹਨਾਂ ਦੇ CEO ਵਗੈਰਾ ਹੈਗੇ ਆ ਟਿਕਟੌਕ ਦੇ, ਉਹਨਾਂ ਨੇ ਸਾਰਿਆਂ ਨੇ ਇਹ ਕਹਿਣ ਦੀ ਜਿਹੜੀ ਬੜੀ ਕੋਸ਼ਿਸ਼ ਕਰ ਰਹੇ ਆ ਬਾਰ-ਬਾਰ ਵੀ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਡਾਟਾ ਜਿਹੜਾ ਹੈ ਉੱਥੇ ਸ਼ੇਅਰ ਜਿਹੜਾ ਨਹੀਂ ਕੀਤਾ ਜਾਂਦਾ। ਉਹਨਾਂ ਨੇ ਇਹ ਵੀ ਆਖਿਆ ਸੀਗਾ ਵੀ ਤੁਸੀਂ ਜਿਹੜਾ ਉਹ ਡਾਟਾ ਜਿਹੜੀ ਸਾਡਾ ਸੋਰਸ ਕੋਡ ਹੈਗਾ ਜਿਹੜੀ ਲਿਖੀ ਗਈ ਆ ਸੌਫਟਵੇਅਰ ਉਸ ਨੂੰ ਜਿਹੜਾ ਉਹ ਚੈੱਕ ਕਰ ਸਕਦੇ ਆ। ਉੱਦਾਂ ਕਈ ਜਿਹੜੇ ਸਿਕਿਉਰਿਟੀ ਵਾਲਿਆਂ ਦੇ ਪਹਿਲੋਂ ਕਈ ਆਰਟੀਕਲ ਜਿਹੜੇ ਉਹ ਛਪੇ ਸੀ ਜਿਸ ਦੇ ਵਿੱਚ ਉਹਨਾਂ ਨੇ ਚਿੰਤਾ ਪ੍ਰਗਟਾਈ ਸੀ ਵੀ ਇਹ ਜਿਹੜਾ ਡਾਟਾ ਹੈ ਬਹੁਤ ਜ਼ਿਆਦਾ ਇਹ ਸਟੋਰ ਕਰਦੇ ਨੇ ਅਤੇ ਹੋ ਸਕਦਾ ਹੈ ਵੀ ਉੱਧਰ ਨੂੰ ਵੀ ਜਿਹੜਾ ਉਹ ਘੱਲਦੇ ਹੁਣ। ਉਸ ਤੋਂ ਬਾਅਦ ਦੇ ਵਿੱਚ ਹੀ ਰੌਲਾ ਰੱਪਾ ਪਿਆ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਆਲਰੇਡੀ ਚਾਈਨਾ ਦੇ ਸਿਰ ਦੇ ਉੱਤੇ ਕਰੋਨਾ ਵਾਇਰਸ COVID-19 ਦੀ ਉਹ ਪੂਰੀ ਤਰ੍ਹਾਂ ਕਹਿ ਲਓ ਵੀ ਜਿੰਨੇ ਵੀ ਜੋ ਕੁਛ ਵੀ ਹੋ ਰਿਹਾ ਆ ਉਸ ਦੇ ਉੱਤੇ ਹੀ ਉਹਨਾਂ ਦੇ ਸਿਰ ਦੇ ਉੱਤੇ ਭਾਂਡਾ ਭੰਨ ਰਹੇ ਆ ਅਤੇ ਉਹ ਵੀ ਇੱਕ ਗੁੱਸਾ ਜਿਹੜਾ ਨਾਲ ਦੇ ਨਾਲ ਜਿਹੜਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਜ਼ਰ ਆਉਂਦਾ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਆ। ਮਾਈਕਰੋਸਾਫਟ ਦੇ ਉੱਤੇ ਵੀ ਚੰਗਾ ਪ੍ਰੈਸ਼ਰ ਹੋਣਾ ਵੀ 15 ਸਤੰਬਰ ਤੱਕ $multi-billion ਦੀ ਡੀਲ ਬਣਾਉਣੀ ਵੀ ਕਿਹੜਾ ਕੋਈ ਸੌਖੀ ਥੋੜ੍ਹੀ ਹੁੰਦੀ ਹੈ। ਕਈ ਕੁਛ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਉਹ ਦੇਖਣਾ ਹੋਊਗਾ। ਇਹ ਵੀ ਨਹੀਂ ਪਤਾ ਵੀ ਮਾਈਕਰੋਸਾਫਟ ਬਾਅਦ ਦੇ ਵਿੱਚ ਉਹ ਬੈਕ ਆਊਟ ਵੀ ਜਿਹੜਾ ਉਹ ਕਰ ਸਕਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕਰੋਨਾ ਵਾਇਰਸ ਦੇ ਜਿਹੜੇ ਰਿਸਪੌਂਸ ਦੇ ਕੋਆਰਡੀਨੇਟਰ ਡਾਕਟਰ ਡੈਬਰਾ ਬਰਕਸ, ਉਹਨਾਂ ਬਾਰੇ ਕੱਲ੍ਹ ਜਿਹੜੇ ਆ ਕੁਛ ਨਾ ਕੁਛ ਇਹਨਾਂ ਨੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਬੋਲਿਆ ਸੀਗਾ, ਪਰ ਕਾਫੀ ਲੋਕ ਉਹਨਾਂ ਦੇ ਬਾਅਦ ਦੇ ਵਿੱਚ ਹਮਾਇਤ ਦੇ ਵਿੱਚ ਵੀ ਆਏ ਅਤੇ ਅੱਜ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ। ਨੈਂਸੀ ਪਲੋਸੀ ਨੇ ਜਿਹੜਾ ਆ ਉਸ ਨੂੰ ਸਗੋਂ ਜ਼ਿਆਦਾ ਮਾੜਾ ਜਿਹੜਾ ਆ ਉਹ ਬੋਲਿਆ ਹੈਗਾ ਆ। ਇੱਕ ਐਕਸੀਓਸ ਕਰਕੇ ਜਿਹੜਾ ਨਿਊਜ਼ ਵਾਲੇ ਆ ਉਹਨਾਂ ਦੇ ਨਾਲ ਇੱਕ ਇੰਟਰਵਿਊ ਹੋਈ ਆ, ਉਸ ਦੇ ਵਿੱਚ ਜਿਹੜੇ ਆ ਉਹਨਾਂ ਨੇ ਇਸ ਚੀਜ਼ਾਂ ਜਿਹੜੀਆਂ ਕਹੀਆਂ। ਉਹਨਾਂ ਨੇ ਕਿਹਾ ਵੀ ਜਿਹੜੀਆਂ ਮਰਨ ਵਾਲੀ ਸੰਖਿਆ ਹੁਣ ਹੈ ਅਤੇ ਜੋ ਹੈ ਸੋ ਹੈ, ਇਜ਼ ਵਾਟ ਇਟ ਇਜ਼। ਸੋ ਉਹਨਾਂ ਨੇ ਇਹ ਇੱਕ ਇੰਟਰਵਿਊ ਦੇ ਦੌਰਾਨ ਜਿਹੜਾ ਉਹ ਗੱਲ ਆਖੀ ਆ ਅਤੇ ਉਸ ਇੰਟਰਵਿਊ ਨੂੰ ਕਹਿੰਦੇ ਵੀ ਹੁਣ HBO ਜਿਹੜਾ ਚੈਨਲ ਆ ਉਸ ਦੇ ਉੱਤੇ ਜਿਹੜਾ ਕਹਿੰਦੇ ਵੀ ਉਹ ਪੇਸ਼ ਕੀਤਾ ਜਾਵੇਗਾ। ਉਸ ਦੇ ਕੁਛ ਜਿਹੜੇ ਛਣ ਆ ਉਹ ਸਾਹਮਣੇ ਜਿਹੜੇ ਆ ਉਹ ਆਏ ਹੈਗੇ ਆ ਅਤੇ ਉਹਨਾਂ ਨੇ ਫਿਰ ਇੱਕ ਵਾਰੀ ਉਸੇ ਗੱਲ ਨੂੰ ਦੁਹਰਾਇਆ ਵੀ ਅਸੀਂ ਜ਼ਿਆਦਾ ਟੈਸਟ ਕਰਦੇ ਹਾਂ ਇਸ ਲਈ ਸਾਡੇ ਜ਼ਿਆਦਾ ਕੇਸ ਆ। ਸੋ ਟੈਸਟ ਤੁਸੀਂ ਨਾ ਵੀ ਕਰੋ, ਜੇ ਲੋਕ ਬਿਮਾਰ ਆ ਤਾਂ ਬਿਮਾਰ ਤਾਂ ਹੈਗੇ ਹੀ ਆ ਨਾ। ਇਹ ਤਾਂ ਟੈਸਟ ਕਰਕੇ ਆ ਵੀ ਆਪਾਂ ਨੂੰ ਪਤਾ ਲੱਗ ਰਿਹਾ ਵੀ ਕੌਣ ਬਿਮਾਰ ਆ ਅਤੇ ਕੌਣ ਨਹੀਂ ਬਿਮਾਰ ਹੈਗਾ। ਸੋ ਇਹ ਚੀਜ਼ ਨੂੰ ਇਹ ਦੁਹਰਾਉਣ ਦੀ ਕੋਸ਼ਿਸ਼ ਕਰਦੇ ਆ। ਬਾਕੀ ਉਹਨਾਂ ਮੁਲਕਾਂ ਦੇ ਨਾਲ ਤੁਲਨਾ ਜਿਹੜੀ ਉਹ ਕਰਦੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਵੀ ਜੇ ਤੁਸੀਂ ਐਵਰੇਜ ਆਊਟ ਕਰਕੇ ਵੀ ਕਿੰਨੇ ਦੇਖੋ ਤਾਂ ਅਮਰੀਕਾ ਦੇ ਜਿਹੜੇ ਆંકੜੇ ਆ ਉਹਨਾਂ ਮੁਲਕਾਂ ਦੇ ਨਾਲੋਂ ਕਾਫੀ ਜ਼ਿਆਦਾ ਉੱਤੇ ਹੈਗੇ ਆ, ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉੱਧਰ ਬਣਿਆ ਹੋਇਆ ਆ ਉੱਧਰ। ਜੀ ਹਰਜੋਤ ਜੀ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਲੈਬਨਾਨ ਤੋਂ ਆ ਰਹੀ ਆ। ਕਹਿੰਦੇ ਪਏ ਲੈਬਨਾਨ ਦੀ ਕੈਪੀਟਲ ਬੈਰੂਤ ਦੇ ਵਿੱਚ ਅੱਜ ਸਵੇਰੇ ਬਹੁਤ ਵੱਡਾ ਐਕਸਪਲੋਜ਼ਨ ਹੋਇਆ। ਇੱਕ ਫਾਇਰ ਕਰੈਕਰਸ ਜਿਹੜੇ ਪਟਾਕਿਆਂ ਦੀ ਉੱਥੇ ਫੈਕਟਰੀ ਸੀਗੀ। 10 ਕਿਲੋਮੀਟਰ ਦੂਰ ਤੱਕ ਲੋਕਾਂ ਦੇ ਘਰਾਂ ਦੇ ਜਿਹੜੇ ਸ਼ੀਸ਼ੇ ਆ ਉਹ ਟੁੱਟ ਗਏ। ਕਾਫੀ ਕਹਿੰਦੇ ਫੱਟੜ ਵੀ ਲੋਕ ਹੋਏ ਹੈਗੇ ਆ। ਹਜੇ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਆਈ। ਇਹ ਉੱਥੇ ਦੀ ਜਿਹੜੀ ਸਟੇਟ ਰਨ ਨੈਸ਼ਨਲ ਨਿਊਜ਼ ਏਜੰਸੀ ਆ ਉਹਨਾਂ ਨੇ ਦੱਸਿਆ ਹੈਗਾ। ਸੋ ਉੱਥੇ ਕਹਿੰਦੇ ਵੀ ਜਿੱਥੇ ਪਟਾਕੇ ਦੀ ਫੈਕਟਰੀ ਸੀਗੀ ਉਹਦੇ ਲਾਗੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਸਾਦ ਹਰੀਰੀ ਦਾ ਘਰ ਵੀ ਸੀ, ਉਹ ਵੀ ਜਿਹੜਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜੀ ਅਗਲੀ ਗੱਲ ਕਰਦੇ ਜਾਈਏ, ਜਿਹੜੇ UN ਦੇ ਸੈਕਰੇਟਰੀ ਜਨਰਲ ਹੈਗੇ ਐਂਟੋਨੀਓ ਗੁਆਤਰੇਸ, ਉਹਨਾਂ ਨੇ ਇਹ ਚਿੰਤਾ ਜਿਹੜੀ ਹੈ ਚੇਤਾਵਨੀ ਵੀ ਜਿਹੜੀ ਉਹ ਦਿੱਤੀ ਆ ਵੀ ਕਹਿੰਦੇ ਵੀ ਇਸ ਟਾਈਮ ਜਿਹੜਾ ਕੌਮੀ ਪੱਧਰ ਦੇ ਉੱਤੇ ਵਿਸ਼ਵ ਦੇ ਵਿੱਚ ਇੱਕ ਬਹੁਤ ਵੱਡੀ ਕੈਟੈਸਟਰੋਫੀ ਜਿਹੜੀ ਆ ਉਹ ਆ ਰਹੀ ਆ, ਖਾਸ ਕਰਕੇ ਸਕੂਲ ਕਲੋਜ਼ਰਸ ਨੂੰ ਲੈ ਕੇ। ਬਿਲੀਅਨਸ ਤੋਂ ਵੱਧ ਜਿਹੜੇ ਆ ਕਹਿੰਦੇ ਸਟੂਡੈਂਟਸ ਆ ਉਹ ਜੁਲਾਈ ਤੋਂ ਜਾਂ ਉਸ ਤੋਂ ਵੀ ਪਹਿਲੋਂ ਸਕੂਲੋਂ ਜਿਹੜੇ ਉਹ ਬਾਹਰ ਨੇ। ਉਹਨਾਂ ਦੇ ਕਹਿ ਲਓ ਵੀ ਵਿਕਾਸ ਵੱਲ ਨੂੰ ਧਿਆਨ ਜਿਹੜਾ ਆ ਉਨੀ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਦਿੱਤਾ ਜਾ ਪਾ ਰਿਹਾ ਅਤੇ ਉਹਨਾਂ ਨੇ ਮੁਲਕਾਂ ਨੂੰ ਬੇਨਤੀ ਕੀਤੀ ਆ ਵੀ ਕਹਿੰਦੇ ਵੀ ਵਾਇਰਸ ਨੂੰ ਇੰਨਾ ਕੁ ਤੁਸੀਂ ਸਪਰੈਸ ਜਿਹੜਾ ਉਹ ਕਰ ਦਿਓ, ਇੰਨਾ ਕੁ ਕਾਬੂ 'ਚ ਕਰ ਲਓ ਤਾਂ ਜੋ ਸਕੂਲਸ ਜਿਹੜੇ ਆ ਉਹ ਮੁੜ ਦੁਬਾਰਾ ਓਪਨ ਹੋ ਸਕਣ, ਖੁੱਲ੍ਹ ਸਕਣ, ਤਾਂ ਜੋ ਜਿਹੜੇ ਬੱਚੇ ਆ ਉਹ ਸਕੂਲਾਂ ਦੇ ਵਿੱਚ ਜਾ ਕੇ ਆਪਣੇ
ਜਿਹੜਾ ਆ ਉਹ ਕਹਿ ਲਓ ਵੀ ਦਿਮਾਗ ਦਾ ਜਿਹੜਾ ਵਿਕਾਸ ਆ ਉਹ ਕਰ ਸਕਣ ਅਤੇ ਆਪਣੇ ਜਿਹੜੇ ਜੀਵਨ ਆ ਉਸ ਨੂੰ ਹੋਰ ਬਿਹਤਰੀ ਵੱਲ ਨੂੰ ਜਿਹੜਾ ਉਹ ਵਧਾ ਸਕਣ। ਸੋ ਇਹ ਜਿਹੜੇ UN ਦੇ ਸਿਕਿਉਰਿਟੀ ਸੈਕਟਰੀ ਜਨਰਲ ਜਿਹੜੇ ਆ ਉਹਨਾਂ ਨੇ ਅੱਜ ਇਸ ਦੇ ਬਾਰੇ ਗੱਲ ਕੀਤੀ ਹੈਗੀ ਆ ਜੀ। ਅਗਲੀ ਖਬਰ ਜੌਬਸ ਨੂੰ ਲੈ ਕੇ ਆ। ਟੈਨਸੀ ਵੈਲੀ ਅਥਾਰਟੀ ਜਿਹੜੀ ਆ ਇੱਕ ਇਹ ਕਹਿੰਦੇ ਵੀ ਜਦੋਂ ਗ੍ਰੇਟ ਡਿਪਰੈਸ਼ਨ ਆਇਆ ਸੀ ਉਹ ਤੋਂ ਬਾਅਦ US ਦੀ ਗਵਰਨਮੈਂਟ ਨੇ ਕਾਫੀ ਸਾਰੇ ਜਿਹੜੇ ਬ੍ਰਿਜ ਬਣਾਏ ਸੀਗੇ, ਡੈਮ ਬਣਾਏ ਸੀਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਨੌਕਰੀਆਂ ਮਿਲ ਸਕਣ। ਸੋ ਉਹਨਾਂ ਦੇ ਜਿਹੜਾ ਇਲੈਕਟ੍ਰੀਸਿਟੀ ਆ ਉਸ ਨੂੰ ਜਿਹੜੀ ਮੈਨੇਜ ਕਰਦੀ ਆ ਇਹ ਟੈਨਸੀ ਵੈਲੀ ਅਥਾਰਟੀ। ਸੋ ਉਹਨਾਂ ਦੇ ਜਿਹੜਾ CEO ਆ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ EMPLOYEES US ਦੇ ਜਿਹੜੇ ਆ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਲੇ ਆਫ ਕਰ ਦੇਣਾ ਅਤੇ ਤੁਹਾਡੀਆਂ ਜੌਬਸ ਜਿਹੜੀਆਂ ਆ ਉਹ ਇੰਡੀਆ ਨੂੰ ਆਊਟਸੋਰਸ ਕਰ ਦੇਣੀਆਂ ਆ। ਉਸ ਨੂੰ ਦੇਖਦੇ ਹੋਏ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਬੰਦੇ ਲੇ ਆਫ ਹੋਏ ਸੀ ਉਹਨਾਂ ਨੂੰ ਵਾਈਟ ਹਾਊਸ ਸੱਦਿਆ ਅਤੇ ਨਾਲ ਦੀ ਨਾਲ ਉਹਨਾਂ ਨੇ ਟੈਨਸੀ ਵੈਲੀ ਦੀ ਅਥਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਜੈਫ ਲਾਇਸ਼ ਆ ਉਹਨੂੰ ਕਿਹਾ ਵੀ ਮੈਂ ਇਮੀਡੀਏਟਲੀ ਇਹਨੂੰ ਫਾਇਰ ਕਰਾਊਂਗਾ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਇਸ ਅਥਾਰਟੀ ਦੇ ਜਿਹੜੇ ਬੋਰਡ ਆਫ ਡਾਇਰੈਕਟਰ ਵੀ ਆ ਵੀ ਹੈਰਾਨੀ ਦੀ ਗੱਲ ਆ ਵੀ ਮੇਰੇ ਨਾਲੋਂ ਵੀ ਕਿੰਨੇ ਗੁਣਾ ਵੱਧ ਤਨਖਾਹ ਲੈ ਰਹੇ ਆ। ਪ੍ਰੈਜ਼ੀਡੈਂਟ ਦੀ ਤਨਖਾਹ 400,000 ਆ ਅਤੇ ਜਿਹੜੇ ਬੋਰਡ ਆਫ ਡਾਇਰੈਕਟਰਸ ਆ ਉਹਨਾਂ ਦੀ ਤਨਖਾਹ ਕਿਤੇ ਉਹਨਾਂ ਨਾਲੋਂ ਵੱਧ ਆ ਅਤੇ ਜਿਹੜਾ CEO ਆ ਉਹਦੀ ਤਨਖਾਹ $8 ਮਿਲੀਅਨ ਪਰ ਈਅਰ ਆ। ਉਹ ਕਹਿੰਦਾ ਵੀ ਐਡੀ ਤਗੜੀ ਤਨਖਾਹ ਲੈਣ ਲਈ ਆਪਣੀ ਤਾਂ ਸੇਵ ਰੱਖੀ ਆ ਪਰ ਜਿਹੜੇ ਆਮ EMPLOYEE ਹੈਗੇ ਆ ਉਹਨਾਂ ਨੂੰ ਲੇ ਆਫ ਕਰਕੇ ਇੰਡੀਆ ਨੂੰ ਆਊਟਸੋਰਸ ਕਰਨ ਜਾ ਰਿਹਾ ਸੀ। ਸੋ ਇਹ ਕਾਫੀ ਵੱਡਾ ਜਿਹੜਾ ਅੱਜ ਇਸ਼ੂ ਬਣਿਆ ਹੋਇਆ, ਮੀਡੀਆ ਦੇ ਵਿੱਚ ਵੀ ਬਹੁਤ ਛਾਇਆ ਹੋਇਆ, ਖਾਸ ਕਰਕੇ H1 ਵੀਜ਼ੇ ਜਾਂ ਹੋਰ ਜਿਹੜੇ ਵਰਕਰਸ ਆ ਬਾਕੀ ਮੁਲਕਾਂ ਤੋਂ ਇੱਥੇ ਆ ਕੇ ਜਿਹੜੇ ਕੰਮ ਕਰਦੇ ਹੈਗੇ ਆ। ਸੋ ਕਹਿੰਦੇ 200 ਦੇ ਕਰੀਬ ਹਾਈਲੀ ਸਕਿਲਡ ਅਮਰੀਕਨ ਟੈਕ ਵਰਕਰਸ ਟੈਨਸੀ ਦੇ ਵਿੱਚ ਉਹਨਾਂ ਨੇ ਜੌਬ ਲੂਜ਼ ਕਰਨੀ ਸੀ ਉਸ ਜਿਹੜਾ TSC ਦਾ ਜਿਹੜਾ CEO ਆ ਉਹਦੇ ਮੁਤਾਬਕ। ਇਹ ਤਾਂ ਹੁਣ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ ਕੈਪੀਟਲਿਸਟ ਮੁਲਕ ਦੇ ਵਿੱਚ ਤੁਸੀਂ ਕਿੱਦਾਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਉਹ ਕਰ ਸਕਦੇ ਵੀ ਆਪਣੇ CEO ਨੂੰ ਤੁਸੀਂ ਕਿੰਨੀ ਤਨਖਾਹ ਦੇਣੀ, ਕਿਉਂਕਿ ਇਸ ਨੂੰ ਲੈ ਕੇ ਤਾਂ ਆਲਰੇਡੀ ਰੌਲਾ ਰੱਪਾ ਕਿੰਨਾ ਆਪਾਂ ਮੁਲਕ ਦੇ ਵਿੱਚ ਦੇਖਦੇ ਹਾਂ ਜੀ। ਗਵਰਨਮੈਂਟ ਓਵਰ ਰੀਚ ਕਰਦੀ ਆ, ਇਹ ਹੁਣ ਅਲਾਓ ਹੋ ਸਕੂਗਾ ਕਿ ਨਹੀਂ, ਪਰ ਇਹ ਆ ਵੀ ਹੁਣ ਕਿਉਂਕਿ ਸਾਰਿਆਂ ਦੇ ਧਿਆਨ ਹਿੱਤ ਆਇਆ ਆ ਇਸ ਕਰਕੇ ਲੋਕਾਂ ਨੇ ਤਾਂ ਇਹਨਾਂ ਦੀ ਬਦਖੋਈ ਜਿਹੜੀ ਉਹ ਜ਼ਰੂਰ ਕਰਨੀ ਹੋਈ ਆ ਵੀ ਇੱਦਾਂ ਕਿੱਦਾਂ ਤੁਸੀਂ ਜਿਹੜਾ ਉਹ ਕਰੀ ਜਾ ਰਹੇ ਹੋ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਵੀ ਸ਼ਾਇਦ ਇਸ ਪ੍ਰੈਸ਼ਰ ਦੇ ਕਰਕੇ ਕੁਛ ਜਿਹੜੀਆਂ ਜੌਬਾਂ ਆ ਉਹ ਜ਼ਰੂਰ ਉਹ ਬਚ ਜਾਣ ਅਤੇ ਕਈ ਜਾਣੇ ਫਿਰ ਅਜਿਹੇ ਮਾਮਲਿਆਂ ਦੇ ਵਿੱਚ ਅਸਤੀਫੇ ਵੀ ਜਿਹੜੇ ਉਹ ਬਾਅਦ 'ਚ ਦੇ ਜਾਂਦੇ ਹੁੰਦੇ ਆ ਜੀ। ਸੋ ਬਿਲਕੁਲ ਇਹ ਜਿਹੜਾ ਹੈਗਾ ਨਾ ਇਹ ਐਕਚੁਅਲੀ ਫੈਡਰਲੀ ਓਨਡ ਪ੍ਰੋਪਰਟੀਜ਼ ਨੂੰ ਜਿਹੜਾ ਮੈਨੇਜ ਕਰਦੀ ਹੈਗੀ ਆ ਟੈਨਸੀ ਵੈਲੀ ਅਥਾਰਟੀ। ਸੋ ਥਰਡ ਪਾਰਟੀਜ਼ ਨੂੰ ਸਰਕਾਰਾਂ ਨੇ ਦਿੱਤੇ ਹੀ ਹੁੰਦੇ ਆ ਜੀ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਉਹ ਚੱਲਦੀਆਂ। ਅਮਰੀਕਾ ਦੀਆਂ ਸਾਰੀਆਂ ਜੇਲ੍ਹਾਂ ਫੈਡਰਲੀ ਜਿਹੜੀਆਂ ਆ ਉਹਨਾਂ ਨੇ ਗਾਂ ਪ੍ਰਾਈਵੇਟ ਹੀ ਜਿਹੜੀਆਂ ਉਹ ਦਿੱਤੀਆਂ ਹੋਈਆਂ। ਸੋ ਇਹ ਕਾਮਨ ਜੀ ਬਹੁਤ ਇੱਕ ਪ੍ਰੈਕਟਿਸ ਜਿਹੜੀ ਆ ਉਹ ਹੈਗੀ ਆ। ਅਗਲੀ ਜਿਹੜੀ ਇਸ ਦੇ ਵਿੱਚ ਗੱਲ ਕਰਦੇ ਜਾਈਏ, ਨਿਊਯਾਰਕ ਦੇ ਹੈਲਥ ਦੇ ਕਮਿਸ਼ਨਰ ਆਕਸੀਰਿਸ ਬਾਰਬੋਟ ਜਿਹੜੇ ਆ ਉਹਨਾਂ ਨੇ ਅੱਜ ਅਸਤੀਫਾ ਜਿਹੜਾ ਉਹ ਦੇ ਦਿੱਤਾ। ਕਹਿੰਦੇ ਵੀ ਜਿਹੜੇ ਮੇਅਰ ਬਿਲ ਡੇ ਬਲਾਸੀਓ ਨਿਊਯਾਰਕ ਸਿਟੀ ਦਾ ਉਸ ਨੇ ਪੈਂਡੈਮਿਕ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਹੈਂਡਲ ਨਹੀਂ ਕੀਤਾ, ਉਸ ਦੀ ਮਿਸ ਹੈਂਡਲਿੰਗ ਦੇ ਵਿਰੋਧ ਜਤਾਉਂਦੇ ਹੋਏ ਉਹਨਾਂ ਨੇ ਇਹ ਅੱਜ ਆਪਣਾ ਅਸਤੀਫਾ ਦੇ ਦਿੱਤਾ। ਨਿਊਯਾਰਕ ਟਾਈਮਸ ਦੇ ਦੁਆਰਾ ਇਸ ਖਬਰ ਨੂੰ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਉੱਧਰ ਕਾਂਗਰਸ ਜਿਹੜਾ ਆ ਨਿਊ ਰਿਲੀਫ ਬਿੱਲ ਜਿਹੜਾ ਆ ਉਸ ਦੇ ਉੱਤੇ ਚਰਚਾਵਾਂ ਜਿਹੜੀਆਂ ਉਹ ਕਰ ਰਹੀ ਹੈਗੀ ਆ, ਪਰ ਅਜੇ ਕਿਸੇ ਪਾਸੇ ਨਤੀਜੇ ਵੱਲ ਨੂੰ ਕੋਈ ਕਦਮ ਜਿਹੜੇ ਆ ਉਹ ਉਸ ਦੇ ਨਜ਼ਦੀਕ ਨਹੀਂ ਜਾ ਰਹੇ। ਗੱਲਾਂ ਜਿਹੜੀਆਂ ਆ ਪਿਛਲੇ ਹਫਤੇ ਤੋਂ ਆਪਾਂ ਇਹਨਾਂ ਦੀਆਂ ਜਿਹੜੀਆਂ ਸੁਣ ਰਹੇ ਹੈਗੇ ਆ, ਪਰ ਅਜੇ ਕੁਛ ਹੈ ਨਹੀਂ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਇਹੀ ਆਖਿਆ ਵੀ ਮੈਂ ਆਪਣੀ ਐਗਜ਼ੀਕਿਊਟਿਵ ਪਾਵਰਸ ਜਿਹੜੀਆਂ ਆ ਵਰਤ ਕੇ ਇਵਿਕਸ਼ਨਸ ਜਿਹੜਾ ਆ ਉਹਨੂੰ ਰੋਕਣ ਬਾਰੇ ਅਤੇ ਪੇਰੋਲ ਟੈਕਸਿਸ ਆ ਉਹਨਾਂ ਨੂੰ ਘਟਾਉਣ ਬਾਰੇ ਜਿਹੜਾ ਆ ਉਹ ਚਰਚਾ ਜਿਹੜੀ ਉਹ ਕਰ ਰਹੇ ਆ ਵੀ ਮੈਂ ਖਿਆਲ ਇਸ ਚੀਜ਼ ਦੇ ਵੱਲ ਨੂੰ ਕਰ ਰਿਹਾ ਵੀ ਜੇ ਤੁਸੀਂ ਡੀਲ ਤੁਹਾਡੀ ਨਹੀਂ ਬਣਦੀ ਤਾਂ ਮੈਂ ਆਪਣੀ ਐਗਜ਼ੀਕਿਊਟਿਵ ਪਾਵਰਸ ਦੀ ਵਰਤੋਂ ਕਰਦੇ ਹੋਏ ਇਹ ਕੰਮ ਜਿਹੜਾ ਖੁਦ ਆਪ ਕਰੂੰਗਾ। ਕਿੰਨੇ ਡਾਲਰ ਜਾਣੇ ਆ, ਕਿੰਨੀਆਂ ਉਹ ਚੀਜ਼ਾਂ ਜਾਣੀਆਂ, ਉਹ ਸ਼ਾਇਦ ਰਾਸ਼ਟਰਪਤੀ ਟਰੰਪ ਦੇ ਅਖਤਿਆਰ 'ਚ ਨਹੀਂ ਆ। ਸ਼ਾਇਦ ਜਿੱਦਾਂ ਮੋਰਟੋਰੀਅਮ ਇਵਿਕਸ਼ਨਸ ਨੂੰ ਲੈ ਕੇ ਅਤੇ ਪੇਰੋਲ ਟੈਕਸਿਸ ਦੇ ਵਿੱਚ ਥੋੜ੍ਹਾ ਬਹੁਤਾ ਵਾਧਾ ਘਾਟਾ ਉਹ ਉਹਨਾਂ ਦੇ ਸ਼ਾਇਦ ਦੇ ਅਧਿਕਾਰ ਖੇਤਰ ਦੇ ਅੰਦਰ ਆਉਂਦਾ ਹੈਗਾ ਆ। ਉੱਧਰ ਐਰੀਜ਼ੋਨਾ ਦਾ ਜਿਹੜਾ ਸੁਪਰੀਨਟੈਂਡੈਂਟ ਹੈਗਾ ਆ ਸਕੂਲਾਂ ਵਾਲੇ, ਉਹਨਾਂ ਨੇ ਕਿਹਾ ਵੀ ਘੱਟ ਹੀ ਚਾਂਸ ਲੱਗ ਰਹੇ ਆ ਵੀ 17 ਅਗਸਤ ਤੋਂ ਜਿਹੜੇ ਸਕੂਲ ਆ ਮੁੜ ਦੁਬਾਰਾ ਜਿਹੜੇ ਉਹ ਚਾਲੂ ਹੋ ਸਕਣਗੇ। ਅਤੇ ਕਹਿੰਦੇ ਵੀ ਇਹ ਜਿਹੜਾ ਉਹਨਾਂ ਦਾ ਬਿਆਨ ਆਉਣ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਗਵਰਨਰ ਹੈਗੇ ਆ ਡਗ ਡਿਊਸੀ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਵੀ ਇਹ ਆਮੋ ਸਾਹਮਣੇ ਜਿਹੜੇ ਆ ਉਹ ਹੋ ਜਾਣਗੇ। ਸੋ ਕੈਥੀ ਹੌਫਮੈਨ ਜਿਹੜੀ ਆ ਉੱਥੋਂ ਦੀ
ਸੁਪਰਿੰਟੈਂਡੈਂਟ ਜਿਹੜੀ ਉਹ ਹੈਗੀ ਹੈ ਐਰੀਜ਼ੋਨਾ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ। ਸੋ ਲੈਟਸ ਸੀ ਕਿ ਜਿਹੜਾ ਆ ਉਧਰਲੇ ਪਾਸੇ ਜਿਹੜਾ ਉਹ ਬਣਦਾ ਆ। ਉੱਦਾਂ ਜਿਹੜੇ ਬਹੁਤਾਤ ਦੇ ਵਿੱਚ ਟੀਚਰਸ ਵੀ ਉਸ ਫਰੇਜ਼ ਦੀ ਇਸ ਟਾਈਮ ਚਰਚਾ ਕਰ ਰਹੇ ਆ ਵੀ ਸੇਫ এনवायरमेंट ਜਿਹੜਾ ਉਹ ਹੋਣਾ ਚਾਹੀਦਾ ਆ ਪੜ੍ਹਾਉਣ ਦੇ ਲਈ। ਅਤੇ ਇਹ ਜਿਹੜੇ ਟੀਚਰਸ ਯੂਨੀਅਨ ਵਾਲੇ ਵੀ ਅਤੇ ਬਹੁਤ ਸਾਰੇ ਟੀਚਰਸ ਵੀ ਐਜੂਕੇਟਰ ਸਾਰੇ ਪਾਸੇ ਇਹੀ ਕਹਿ ਰਹੇ ਆ ਵੀ ਕੋਵਿਡ-19 ਦੇ ਕਰਕੇ ਜਿਹੜਾ ਸਾਨੂੰ ਸੇਫ এনवायरमेंट ਆ ਉਹ ਲੱਗ ਨਹੀਂ ਰਿਹਾ ਵੀ ਉਹ ਪ੍ਰਦਾਨ ਜਿਹੜਾ ਉਹ ਹੋ ਸਕਦਾ ਜਿਸ ਦੇ ਵਿੱਚ ਉਹ ਆਪ ਅਤੇ ਬੱਚਿਆਂ ਨੂੰ ਸਾਰਿਆਂ ਨੂੰ ਸੁਰੱਖਿਅਤ ਰੱਖ ਸਕਣ। ਅਗਲੀ ਖਬਰ ਕੈਲੀਫੋਰਨੀਆ ਬੈਵਰਲੀ ਹਿਲਸ ਤੋਂ ਆ ਰਹੀ ਹੈ, ਜਿੱਥੇ ਕਿ ਕੱਲ੍ਹ ਇੱਕ NFL ਪਲੇਅਰ ਦੇ ਉਹਦੇ ਜਿਹੜੀ ਆ ਖੁਸ਼ੀ ਦੇ ਵਿੱਚ ਪਾਰਟੀ ਹੋ ਰਹੀ ਸੀ। ਨਵਾਂ ਪਲੇਅਰ ਉਸ ਨੂੰ NFL ਦੇ ਵਿੱਚ ਜੁਆਇਨ ਕੀਤਾ ਗਿਆ ਸੀ ਅਤੇ ਉਹ ਤੋਂ ਬਾਅਦ ਕਹਿੰਦੇ ਉੱਥੇ ਗੋਲੀਆਂ ਚੱਲ ਗਈਆਂ, ਇੱਕ ਜਾਣੇ ਦੀ ਮੌਤ ਹੋਈ, 3 ਜਾਣੇ ਜਿਹੜੇ ਫੱਟੜ ਵੀ ਹੋਏ ਆ। ਲਾਸ ਐਂਜਲਸ ਦੇ ਵਿੱਚ ਕੱਲ੍ਹ ਰਾਤੀ 12:45 'ਤੇ ਐਕਚੁਅਲੀ ਸਵੇਰਾ ਹੀ ਹੋ ਗਿਆ ਅੱਜ ਦਾ, ਮਲਹੋਲੈਂਡ ਡਰਾਈਵ ਜਿਹੜੀ ਆ ਬੈਵਰਲੀ ਹਿਲਸ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ। ਅਤੇ ਇੱਕ ਪਾਸੇ ਕਰੋਨਾ ਵਾਇਰਸ ਹੈ ਅਤੇ ਕਹਿੰਦੇ ਵੀ ਉਹਦਾ ਘਰ ਜਿਹੜਾ ਆ ਖਚਾ ਖਚ ਪਾਰਟੀ ਦੇ ਨਾਲ ਭਰਿਆ ਹੋਇਆ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਵੀਅਤਨਾਮ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕੋਈ ਵਾਇਰਸ ਦੀ ਮੌਤ ਦੀ ਖਬਰ ਜਿਹੜੀ ਉਹ ਨਹੀਂ ਸੀਗੀ, ਪਰ ਕਹਿੰਦੇ ਵੀ ਹੁਣ ਕੁਛ ਹੀ ਦਿਨਾਂ ਦੇ ਵਿੱਚ ਉੱਥੇ 8 ਜਿਹੜੀਆਂ ਮੌਤਾਂ ਆ ਉਹ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਆ। ਇਹ ਕਹਿੰਦੇ ਵੀ ਵੀਅਤਨਾਮ ਦੀ ਸਰਕਾਰ ਨੇ ਚੌਂਚਪੇਰੇ ਬੜੇ ਕਹਿ ਲਓ ਵੀ ਚਰਚਾ ਖੱਟੀ ਸੀ ਵੀ ਇਹਨਾਂ ਨੇ ਕਾਬੂ ਜਿਹੜਾ ਆ ਸਹੀ ਤਰੀਕੇ ਦੇ ਨਾਲ ਜਿਹੜਾ ਕੀਤਾ ਹੋਇਆ ਆ, ਪਰ ਅਚਾਨਕ ਉੱਥੇ ਵੀ ਹੁਣ ਕੇਸ ਜਿਹੜੇ ਉਹ ਵਧਣੇ ਸ਼ੁਰੂ ਹੋਏ ਹੈਗੇ ਆ ਕੋਵਿਡ-19 ਦੇ ਕਰਕੇ। ਸੋ ਇਹ ਹੁਣ ਕਹਿੰਦੇ ਵੀ ਇੱਕ ਜਾਂਚ ਦਾ ਕੇਂਦਰ ਜਿਹੜਾ ਉਹ ਬਣਿਆ ਪਿਆ ਆ ਵੀ ਕੀ ਕਮਿਊਨਿਟੀ ਸਪਰੈਡ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਹੋਇਆ ਜਾਂ ਅੱਗੇ ਕੀ ਕੁਛ ਚੱਲ ਰਿਹਾ ਹੈਗਾ ਆ। ਅਤੇ ਉਹ ਸਾਰੀਆਂ ਜਿਹੜੀਆਂ ਹਰਜੋਤ ਸਿੰਘ ਜੀ ਪਹਿਲੀਆਂ ਗੱਲਾਂ ਲੋਕਾਂ ਦੀਆਂ ਸੀਗੀਆਂ ਜਦੋਂ ਫਰਵਰੀ ਮਾਰਚ ਦੇ ਵਿੱਚ ਇਹ ਸੀਗਾ ਵੀ ਆ ਗਈ ਗਰਮੀ ਅਤੇ ਇਹਨੇ ਉੱਡ ਜਾਣਾ ਆ, ਪਰ ਗਰਮੀਆਂ ਦੇ ਦੌਰਾਨ ਕਈ ਥਾਵਾਂ ਦੇ ਉੱਤੇ ਅਤੇ ਇਸ ਦੀ ਮਾਰ ਜਿਹੜੀ ਆ ਹੋਰ ਜ਼ਿਆਦਾ ਵੱਧਦੀ ਜਿਹੜੀ ਉਹ ਜਾ ਰਹੀ ਆ। ਸੋ ਲੱਗਦਾ ਨਹੀਂ ਇਸ ਦਾ ਠੰਡ ਦਾ ਗਰਮੀ ਦੇ ਨਾਲ ਕੋਈ ਬਹੁਤਾ ਅਸਰ ਹੈਗਾ ਵੀ ਲੋਕ ਜੇ ਧਿਆਨ ਰੱਖਣ ਇੱਕ ਦੂਜੇ ਦੇ ਪ੍ਰਤੀ ਜਿਹੜਾ ਉਹ ਸੰਵੇਦਨਸ਼ੀਲ ਹੋਣ, ਮਾਸਕ ਵਗੈਰਾ ਪਾ ਕੇ ਰੱਖਣ, ਹੱਥ ਮੂੰਹ ਜਿਹੜਾ ਉਹ ਹਰ ਵਾਰੀ ਚੰਗੇ ਤਰੀਕੇ ਦੇ ਨਾਲ ਧੋਵੋ ਤਾਂ ਉਹਦੇ ਨਾਲ ਜਿਹੜਾ ਉਹ ਬਚਾਅ ਆਪਾਂ ਕਰ ਸਕਦੇ ਹਾਂ। ਬਹੁਤ ਸਾਰੇ ਹਰਜੋਤ ਸਿੰਘ ਜੀ ਜਦੋਂ ਆਪਾਂ ਦੱਸਦੇ ਹਾਂ ਵੀ FDA ਨੇ ਜਿਹੜੇ ਹੈਂਡ ਸੈਨੀਟਾਈਜ਼ਰ ਆ ਉਹਨਾਂ ਨੂੰ ਟੌਕਸਿਕ ਕਰਾਰ ਦਿੱਤਾ, ਪੁੱਛਦੇ ਆ ਜੀ ਕਿਹੜੇ ਆ, 100 ਦੱਸਣੇ ਤਾਂ ਮੁਸ਼ਕਿਲ ਆ, ਔਨਲਾਈਨ ਤਾਂ ਜਦੋਂ ਉਹ ਤੁਹਾਨੂੰ ਲੱਭ ਸਕਦੇ ਨੇ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ, ਟਰਾਈ ਕਰੋ ਵੀ ਹੱਥ ਧੋਣਾ ਸਭ ਤੋਂ ਬਿਹਤਰ ਹੈਗਾ ਆ। ਜਿੰਨੇ ਜ਼ਿਆਦਾ ਹੱਥ ਧੋ ਲੂੰਗੇ, ਜਿਨ੍ਹਾਂ ਥਾਵਾਂ ਦੇ ਉੱਤੇ ਹੱਥ ਧੋਣ ਦੀ ਸੁਵਿਧਾ ਨਹੀਂ ਹੈਗੀ ਉੱਥੇ ਹੈਂਡ ਸੈਨੀਟਾਈਜ਼ਰ ਦੀ ਉਦੋਂ ਵਰਤੋਂ ਕਰੋ, ਪਰ ਜੇ ਜਿੱਥੇ ਹੱਥ ਧੋ ਸਕਦੇ ਆ ਤੁਸੀਂ ਉੱਥੇ ਹੱਥ ਧੋਣ ਦੀ ਹੀ ਖੇਚਲ ਜਿਹੜੀ ਆ ਉਹ ਜ਼ਿਆਦਾ ਕਰੋ। ਬਾਕੀ ਆਪਣੇ ਮੂੰਹ ਨੂੰ ਟੱਚ ਕਰਨਾ, ਇੱਦਾਂ ਨੱਕ ਨੂੰ ਟੱਚ ਕਰਨਾ, ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਥੋੜ੍ਹਾ ਜ਼ਿਆਦਾ ਆਪਣੇ ਆਪ ਨੂੰ ਹੁਣ ਕੰਟਰੋਲ ਕਰਨਾ ਪੈਣਾ। ਮਸਲ ਮੈਮਰੀ ਬਣੀ ਹੁੰਦੀ, ਪਤਾ ਹੀ ਨਹੀਂ ਲੱਗਦਾ ਹੁੰਦਾ ਕਈ ਦੀ ਵੀ ਆਪਾਂ ਉਹ ਸਾਰਾ ਕੁਛ ਕਰ ਰਹੇ ਹਾਂ, ਪਰ ਉਹਨਾਂ ਚੀਜ਼ਾਂ ਦੇ ਉੱਤੇ ਹੁਣ ਕੌਨਸ਼ੀਅਸਨੈਸਲੀ ਜਿਹੜਾ ਇੱਕ ਹਿਸਾਬ ਦੇ ਨਾਲ ਜਾਣ ਬੁੱਝ ਕੇ ਯਾਦ ਕਰਦੇ ਹੋਏ ਇਸ ਚੀਜ਼ ਨੂੰ ਆਪਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਆ। ਅਗਲੀ ਖਬਰ ਸਪੇਨ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜਾ ਉੱਥੇ ਦਾ ਰਾਜਾ ਆ ਕਿੰਗ ਓਆਨ ਕਾਰਲੋਸ, ਉਸ ਨੂੰ ਜਿਹੜਾ ਹੁਣ ਐਗਜ਼ਾਈਲ ਦੇ ਵਿੱਚ ਜਾਣਾ ਪੈਣਾ। 82 ਸਾਲਾਂ ਦਾ ਕਿੰਗ, ਕਹਿੰਦੇ ਵੀ ਇਹ ਕਰਪਸ਼ਨ ਦੇ ਵਿੱਚ ਇਨਵੋਲਵ ਸੀ, ਕਾਫੀ ਸਾਰੇ ਉਹਦੇ ਕਰਪਸ਼ਨ ਦੇ ਚਾਰਜ ਚੱਲ ਰਹੇ ਸੀ। ਹੁਣ ਉਸ ਦਾ ਜਿਹੜਾ ਮੁੰਡਾ ਆ ਮਾਰਚ ਫਲੀਪੇ, ਉਸ ਨੇ ਕਹਿੰਦੇ ਵੀ ਓਆਨ ਕਾਰਲੋਸ ਦੇ ਜਿੰਨੇ ਵੀ ਐਨੂਅਲ ਸਟਾਈਫੰਡ ਵਗੈਰਾ ਸੀ ਉਹ ਸਾਰਿਆਂ ਨੂੰ ਉਥੋਂ ਜਿਹੜਾ ਕੱਟ ਕਰ ਦਿੱਤਾ ਹੈਗਾ। ਇੱਕ ਇਨਵੈਸਟੀਗੇਸ਼ਨ ਚੱਲ ਰਹੀ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਆ ਸਪੇਨ ਦੀ, ਉਹਦੇ ਮੁਤਾਬਕ ਕਹਿੰਦੇ ਵੀ ਸਪੇਨ ਦੇ ਇਸ ਰਾਜੇ ਨੇ $6.7 ਬਿਲੀਅਨ ਦਾ ਹਾਈ ਸਪੀਡ ਰੇਲ ਲਾਈਨ ਦਾ ਕੰਟਰੈਕਟ ਜਿਹੜਾ ਸਾਊਦੀ ਸਿਟੀਜ਼ ਆਫ ਮਦੀਨਾ ਤੋਂ ਮੱਕਾ ਨੂੰ ਜਿਹੜਾ ਸਾਈਨ ਕੀਤਾ ਸੀ, ਜਿਹਦੇ ਵਿੱਚ ਇਹਨਾਂ ਨੇ ਰਾਜਾ ਸਾਹਿਬ ਨੇ ਪੈਸੇ ਖਾ ਲਏ। ਸੋ ਹੁਣ ਸਪੇਨ ਦੇ ਵਿੱਚ ਵੀ ਦੇਖੋ ਕਰਪਸ਼ਨ ਕਰਕੇ 82 ਸਾਲਾਂ ਦਾ ਜਿਹੜਾ ਉੱਥੇ ਦਾ ਕਿੰਗ ਆ ਉਹਨੂੰ ਮੂਵ ਹੋਣਾ ਪੈਣਾ ਆਊਟ ਆਫ ਕੰਟਰੀ। ਜੀ ਨਹੀਂ, ਇਸੇ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 ਈਅਰ ਫਿਕਸਡ 2.875% APR, 15 ਈਅਰ ਫਿਕਸਡ 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053, BRE license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ, ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ, ਸਵੀਟ ਨੰਬਰ 100 ਐਲਕ ਗਰੋਵ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ, ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਜਿਹੜੇ ਫੇਵਰੇਟ ਇੱਕ ਹੈਗੇ ਨੇ ਚੈਡ ਵੋਲਫ, ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਚੀਫ ਵਜੋਂ ਜਿਹੜੇ ਆ ਉਹ ਨਿਯੁਕਤ ਕੀਤੇ ਜਿਹੜੇ ਉਹ ਜਾ ਸਕਦੇ ਹੈਗੇ ਨੇ। ਰਾਸ਼ਟਰਪਤੀ ਟਰੰਪ ਨੇ ਜਿਹੜੇ ਇਹਨਾਂ ਨੂੰ ਐਕਟਿੰਗ ਸੈਕਟਰੀ ਜਿਹੜੇ ਲਾਸਟ ਫਾਲ ਦੇ ਵਿੱਚ ਉਹਨਾਂ ਨੂੰ ਨੇਮ ਕੀਤਾ ਸੀਗਾ ਅਤੇ ਅਪ੍ਰੈਲ ਦੇ ਵਿੱਚ ਕਹਿੰਦੇ ਇਹਨਾਂ ਦੇ ਸਟਾਫ ਦੇ ਵੱਲੋਂ ਜਿਹੜਾ ਆ ਇਹਨਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਜਿਹੜਾ ਉਹ ਪਬਲਿਸ਼ ਵਗੈਰਾ ਜਿਹੜਾ ਸਾਰਾ ਕੁਛ ਕੀਤਾ ਗਿਆ ਸੀਗਾ ਅਤੇ ਕਾਫੀ ਜਿਹੜੇ ਫਰੰਟ ਰਨਰ ਜਿਹੜੇ ਉਹ ਦੱਸੇ ਜਾ ਰਹੇ ਨੇ ਅਤੇ ਰਾਸ਼ਟਰਪਤੀ ਟਰੰਪ ਦੇ ਕਰੀਬੀ ਨੇ ਅਤੇ ਚਹੇਤੇ ਜਿਹੜੇ ਉਹ ਦੱਸੇ ਜਾਂਦੇ ਨੇ। ਇਹ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਕ੍ਰਿਸਚੀਅਨ ਤੋਂ ਬਾਅਦ ਦੇ ਵਿੱਚ ਇਹ ਬਣ ਸਕਦੇ ਨੇ। ਉਹਨਾਂ ਦੇ ਅਸਤੀਫੇ ਤੋਂ ਬਾਅਦ ਦੇ ਵਿੱਚ ਜਾਂ ਬਾਹਰ ਦਾ ਰਸਤਾ ਉਹਨਾਂ ਨੂੰ ਦਿਖਾਉਣ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਪੋਜੀਸ਼ਨ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੇਨ ਸੈਕਟਰੀ ਦੀ ਉਹ ਅਜੇ ਤੱਕ ਜਿਹੜੀ ਉਹ ਖਾਲੀ ਪਈ ਹੈਗੀ ਆ ਚੀਫ ਦੀ ਅਤੇ ਡਿਪਟੀ ਦੇ ਵਜੋਂ ਜਿਹੜਾ ਆ ਉਹ ਸਾਰੇ ਜਾਣੇ ਐਕਟਿੰਗ ਸੈਕਟਰੀ ਦੇ ਵਜੋਂ ਜਿਹੜੀ ਇਹ ਭੂਮਿਕਾ ਨਿਭਾ ਰਹੇ ਹੈਗੇ ਨੇ। ਅਤੇ ਇਹ ਕਾਫੀ ਜ਼ਿਆਦਾ ਜਿਹੜੇ ਸਖਤ ਸਟੈਂਡ ਜਿਹੜਾ ਇੱਕ ਹਿਸਾਬ ਦੇ ਨਾਲ ਜਾਂ ਰਾਸ਼ਟਰਪਤੀ ਟਰੰਪ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਵਾਲੇ ਜਿਹੜੇ ਉਹਨਾਂ ਦੇ ਕਰੀਬੀ ਬੰਦੇ ਜਿਹੜੇ ਉਹ ਦੱਸੇ ਜਾਂਦੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਈਵਨ ਦੋ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਆ, ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਹੁਣ ਤੱਕ 4.7 ਮਿਲੀਅਨ ਦੇ ਕਰੀਬ ਕੇਸ USA ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਹੋ ਚੁੱਕੇ ਆ। ਅਤੇ ਪਰ ਉਹਨਾਂ ਨੇ ਇਹ ਕਿਹਾ ਵੀ ਜੇ ਦੂਸਰੀ ਵਾਰੀ ਕੰਟਰੀ ਨੂੰ ਸ਼ਟਡਾਊਨ ਕਰਨਾ ਪਊਗਾ ਅਤੇ ਉਹ ਬਹੁਤ ਜ਼ਿਆਦਾ ਹਾਰਮਫੁਲ ਹੋਊਗਾ, ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਊਗਾ। ਕਹਿੰਦੇ ਵੀ ਪਰਮਾਨੈਂਟ ਲੋਕਡਾਊਨ ਇਹ ਗੁੱਡ ਡਿਸੀਜਨ ਨਹੀਂ ਹੈਗਾ ਇਨ ਦਾ ਲੌਂਗ ਰਨ। ਸੋ ਪਰ ਜੋ ਆਪਾਂ ਦੱਸਦੇ ਆਏ ਹਾਂ ਵੀ ਪਿਛਲੇ ਦਿਨਾਂ 'ਚੋਂ ਉਹਨਾਂ ਨੇ ਇਹ ਕਿਹਾ ਵੀ ਸੋਸ਼ਲ ਡਿਸਟੈਂਸ ਰੱਖੋ, ਮਾਸਕ ਵੀ ਪਾਓ। ਹੁਣ ਵੀ ਉਹ ਕਈ ਜਗ੍ਹਾ 'ਤੇ ਖੁਦ ਵੀ ਮਾਸਕ ਪਾਉਂਦੇ ਨਜ਼ਰ ਆਏ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਨਵੀਂ USA ਦੀ ਇਸ ਟਾਈਮ ਬਣੀ ਹੋਈ ਹੈਗੀ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਮਿਸਿਸਿਪੀ ਦੇ ਗਵਰਨਰ ਆ ਉਹ ਕਹਿੰਦੇ ਵੀ ਸ਼ਾਇਦ ਇੱਕ ਸਕੂਲ ਡਿਸਟ੍ਰਿਕਟ ਆ ਉਸ ਨੂੰ ਜਿਹੜਾ ਉਹ ਰੀਓਪਨ ਕਰ ਸਕਦੇ ਆ। ਅਜੇ ਉੱਥੇ ਜਿਹੜੇ 3 ਕੇਸ ਜਿਹੜੇ ਨਵੇਂ ਆ ਉਹ ਦੱਸੇ ਗਏ ਹੈਗੇ ਨੇ। ਓਵਰਆਲ ਮਿਸਿਸਿਪੀ ਦੇ ਵਿੱਚ ਨਵੇਂ 572 ਤੇ ਕੇਸ ਅਤੇ 18 ਨਵੀਆਂ ਮੌਤਾਂ ਜਿਹੜੀਆਂ ਆ ਉਹ ਦੱਸੀਆਂ ਗਈਆਂ ਆ ਅਤੇ ਲਗਾਤਾਰ ਸਟੇਟ ਵਾਈਡ ਜਿਹੜੇ ਆ ਕੇਸਾਂ ਦਾ ਆંકੜਾ ਜਿਹੜਾ ਆ ਉਹ ਵਧਿਆ ਆ। 61,000 ਦੇ ਉੱਤੇ ਇਸ ਟਾਈਮ ਆંકੜਾ ਵਧਿਆ ਅਤੇ 1700 ਮੌਤਾਂ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਹੋਈਆਂ ਆ। ਸੋ ਇੱਥੇ ਵੀ ਜਿਹੜੇ ਸਕੂਲ ਰੀਓਪਨਿੰਗ ਪਲਾਨਸ ਆ ਉਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਹੁਣੇ ਕੁਛ ਚਿਰ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਜਿਹੜੇ ਆ ਉਹ ਸਕੂਲਸ ਓਪਨ ਕਰਨ ਦੇ ਨੂੰ ਲੈ ਕੇ ਜਿਹੜੀ ਆ ਇੱਕ ਵਾਰੀ ਫੇਰ ਜਿਹੜੀ ਟਵੀਟ ਆ ਉਹ ਕੀਤੀ ਹੈਗੀ ਆ ਜੀ। ਅਗਲੀ ਖਬਰ UNO ਤੋਂ ਆ ਰਹੀ ਹੈ। ਯੂਨਾਈਟਡ ਨੇਸ਼ਨ ਨੇ ਇਹ ਕਿਹਾ ਆ ਵੀ 1 ਬਿਲੀਅਨ ਸਟੂਡੈਂਟਸ ਅਫੈਕਟ ਹੋਏ ਹੈਗੇ ਆ ਕਰੋਨਾ ਵਾਇਰਸ ਦੇ ਨਾਲ, ਕਿਉਂਕਿ 160 ਮੁਲਕਾਂ ਦੇ ਵਿੱਚ ਇਸ ਟਾਈਮ ਜਿਹੜੇ ਸਕੂਲ ਆ ਉਹ ਬੰਦ ਹੈਗੇ ਆ। ਸੋ ਇਹ ਕਹਿੰਦੇ ਪਈ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡਿਸਟਰਪਸ਼ਨ ਹੈਗਾ ਆ। 40 ਮਿਲੀਅਨ ਦੇ ਕਰੀਬ ਸਟੂਡੈਂਟਸ ਜਿਹੜੇ ਆ ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੇ ਦੱਸਿਆ ਵੀ ਉਹ ਐਜੂਕੇਸ਼ਨ ਤੋਂ ਬਿਨਾਂ 1 ਸਾਲ ਰਹਿ ਜਾਣਗੇ, ਖਾਸ ਕਰਕੇ ਪ੍ਰੀ ਸਕੂਲ ਜੀਅਰ ਵਾਲੇ। ਸੋ ਕੱਲ੍ਹ ਇੰਡੀਆ ਦੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਵੀ ਇਹ ਕਿਹਾ ਸੀ ਵੀ ਜਿਹੜਾ ਕਰੋਨਾ ਵਾਇਰਸ ਕਰਕੇ ਇੰਨਾ ਜ਼ਿਆਦਾ ਜਿਹੜਾ ਇਕੋਨਮੀ ਦਾ ਅਸਰ ਪਊਗਾ ਵੀ ਹੋ ਸਕਦਾ ਇੱਕ ਜਨਰੇਸ਼ਨ ਜਿਹੜੀ ਆ ਉਹ ਭੁੱਖਮਰੀ ਦੇ ਵਿੱਚ ਜਾਂ ਸਿਰਫ ਆਪਣੀਆਂ ਲੋੜਾਂ ਦੇ ਵਿੱਚ ਹੀ ਰਹਿ ਜਾਵੇ। ਸੋ ਐਜੂਕੇਸ਼ਨ ਤੋਂ ਵੀ ਜਿਹੜੀ ਵਾਂਝੀ ਰਹਿ ਜਾਵੇ। ਇਹ ਉੱਥੇ ਦੇ ਜਿਹੜੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਇਹ ਕਿਹਾ ਸੀ ਕੱਲ੍ਹ। ਸੋ ਪੂਰੇ ਦੁਨੀਆ ਦੇ ਵਿੱਚ ਜਿਹੜਾ ਆ ਐਜੂਕੇਸ਼ਨ ਨੂੰ ਲੈ ਕੇ ਅਤੇ ਇਕੋਨਮੀ ਨੂੰ ਲੈ ਕੇ ਅਤੇ ਭੁੱਖਮਰੀ ਨੂੰ ਲੈ ਕੇ ਜਿਹੜਾ ਆ ਇੱਕ ਤਰ੍ਹਾਂ ਨਾਲ ਬਹੁਤ ਫਿਕਰ ਹੈਗਾ ਆ ਜੀ। ਅਮਰੀਕਨ ਇੰਟਰਨੈਸ਼ਨਲ ਗਰੁੱਪ AIG ਵਾਲਿਆਂ ਨੇ ਇਹ ਪੈਂਡੈਮਿਕ ਦੇ ਕਰਕੇ $730 ਮਿਲੀਅਨ ਦੇ ਘਾਟੇ ਦੇ ਬਾਰੇ ਜਿਹੜਾ ਆ ਉਹ ਜ਼ਿਕਰ ਕੀਤਾ ਹੈ। ਕਹਿੰਦੇ ਵੀ 2020 ਦੇ ਪਹਿਲੇ ਅੱਧ ਦੇ ਵਿੱਚ ਉਹਨਾਂ ਨੂੰ ਇੰਨਾ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਹੈਗਾ ਆ। ਉਹਨਾਂ ਦੇ ਜਿਹੜੇ CEO ਹੈਗੇ ਨੇ ਬ੍ਰਾਇਨ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ।
AIG ਅਮਰੀਕਾ ਦਾ ਵਨ ਆਫ ਦਾ ਵੱਡਾ ਸਭ ਤੋਂ ਵੱਡਾ ਜਿਹੜਾ US ਦਾ ਇੰਸ਼ੋਰਰ ਜਿਹੜਾ ਉਹ ਹੈਗਾ ਆ, ਤੇ ਉਹਨਾਂ ਨੇ 56% ਜਿਹੜਾ ਨੁਕਸਾਨ ਜਾਂ ਘਾਟਾ ਪਿਛਲੇ ਕੁਆਰਟਰ ਦੇ ਨਾਲੋਂ ਉਹ ਐਡਜਸਟਡ ਅਰਨਿੰਗਸ ਦੇ ਵਿੱਚ ਜਿਹੜਾ ਉਹ ਦੱਸਿਆ ਹੈਗਾ ਆ। ਤੇ COVID-19 ਰਿਲੇਟਡ ਲਾਸਿਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਕੁੱਲ 458 ਤੇ ਓਵਰਆਲ 730 ਜਿਹੜੇ ਮਿਲੀਅਨ ਆ ਉਸ ਦਾ ਨੁਕਸਾਨ ਇਸ ਜਿਹੜੇ ਇੰਸ਼ੋਰਰਸ ਆ ਉਹਨਾਂ ਨੂੰ ਹੋਇਆ ਹੈਗਾ ਆ। ਸੋ ਇਸ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਜਿਹੜੇ ਹੋਰ ਵੀ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੂੰ ਨੁਕਸਾਨ ਜਿਹੜਾ ਉਹ ਦੇਖਣਾ ਪੈ ਸਕਦਾ ਆ। ਇਹ ਇਕੱਲਾ ਇਹੀ ਨਹੀਂ, ਇਹਨਾਂ ਦਾ ਟਰੈਵਲ ਦੇ ਵਿੱਚ ਵੀ ਕਾਫੀ ਜਿਹੜਾ ਆ ਉਹ ਕਾਰੋਬਾਰ ਹੈਗਾ ਆ। ਸੋ ਉਸ ਦੇ ਵਿੱਚ ਵੀ ਕਹਿੰਦੇ ਆ ਵੀ ਇਹਨਾਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪਿਆ। ਸਭ ਨੂੰ ਹੀ ਪਤਾ ਵੀ ਟਰੈਵਲ ਆਲਮੋਸਟ ਜਿਹੜਾ ਉਹ ਬੰਦ ਪਿਆ ਹੋਇਆ ਆ ਜੀ। ਅਗਲੀ ਖਬਰ ਫੋਰਡ ਤੋਂ ਆ ਰਹੀ ਹੈ। ਫੋਰਡ ਕੰਪਨੀ ਦੇ CEO ਜਿਮ ਹੈਕਟ ਜਿਹੜੇ ਆ ਉਹ ਵੀ ਰਿਜ਼ਾਈਨ ਕਰਨ ਜਾ ਰਹੇ ਆ। 3 ਸਾਲ ਦੇ ਕਰੀਬ ਉਹ CEO ਰਹੇ ਹੈਗੇ ਆ। ਕਹਿੰਦੇ ਵੀ ਮੈਂ ਹੁਣ ਰੈਜ਼ਿਗਨੇਸ਼ਨ ਉਹਨਾਂ ਨੇ ਆਪਣਾ ਦੇ ਦਿੱਤਾ ਹੈ, ਪਰ ਮਾਰਚ 2021 ਤੱਕ ਕੰਟੀਨਿਊ ਰੱਖਣਗੇ ਤਾਂ ਕਿ ਜਿਹੜੀ ਫੋਰਡ ਕੰਪਨੀ ਆ ਉਹ ਆਪਣਾ ਨਵਾਂ CEO ਲੱਭ ਰਹੇ। ਸੋ ਇਹ ਟੋਯੋਟਾ ਕੰਪਨੀ ਜਿਹੜੀ ਆ ਉੱਥੋਂ ਫੋਰਡ ਦੇ ਵਿੱਚ ਆਏ ਸੀ। ਸੋ $11 ਬਿਲੀਅਨ ਦੇ ਕਰੀਬ ਇਹਨਾਂ ਦਾ ਜਿਹੜਾ ਇਹਨਾਂ ਨੇ ਰੀਸਟਰਕਚਰਿੰਗ ਖਾਸ ਕਰਕੇ ਫੋਰਡ ਦੀ ਕੀਤੀ ਸੀ। ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਫੋਰਡ ਕੰਪਨੀ ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਡਾਊਨ ਚਲੇ ਗਈ ਸੀ, ਜਿਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਆਪਣੀਆਂ ਜੌਬਸ ਆ ਚਾਈਨਾ, ਯੂਰਪ ਤੇ ਸਾਊਥ ਅਮਰੀਕਾ ਦੇ ਵਿੱਚ ਕੱਟ ਕਰ ਦਿੱਤੀਆਂ ਸੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਨੈਸ਼ਨਲ ਪਾਰਕਸ ਦੇ ਲਈ ਜਿਹੜਾ ਆ ਇੱਕ ਹਿਸਟੋਰਿਕ ਬਿੱਲ ਜਿਹੜਾ ਉਹ ਕਾਨੂੰਨ ਜਿਹੜਾ ਉਹ ਬਣਿਆ ਗ੍ਰੇਟ ਅਮਰੀਕਨ ਆਊਟਡੋਰਸ ਐਕਟ। ਇਹ ਬਾਈਪਾਰਟੀਜ਼ਨ ਜਿਹੜਾ ਬਿੱਲ ਸੀਗਾ ਇਲੈਕਸ਼ਨ ਈਅਰ ਦੀ ਪੋਲੀਟਿਕਸ ਦੇ ਦਰਮਿਆਨ ਇਸ ਦੇ ਉੱਤੇ ਅੱਜ ਕਹਿੰਦੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਸਾਈਨ ਜਿਹੜੇ ਉਹ ਕਰ ਦਿੱਤੇ ਆ। ਤੇ ਇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਡਾਲਰ ਆ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਇਨਵੈਸਟ ਕੀਤੇ ਜਾਣਗੇ। ਰਾਸ਼ਟਰਪਤੀ ਟਰੰਪ ਅੱਜ ਬੋਲ ਰਹੇ ਸੀ ਤੇ ਯੋਸੇਮਿਟੀ ਉਹਨਾਂ ਕੋਲ ਬੋਲੇ ਨਹੀਂ ਗਿਆ ਤੇ ਇਸ ਟਾਈਮ ਥੋੜ੍ਹਾ ਕੁਛ ਉਸ ਦੇ ਬਾਰੇ ਗਲਤ ਮਲਤ ਜਾਂ ਮਾੜਾ ਜਿਹਾ ਬੋਲ ਕੇ ਸੋ ਉਸ ਦਾ ਮਜ਼ਾਕ ਜ਼ਰੂਰ ਟਵਿੱਟਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਪਰ ਜਿਹੜਾ ਇਸ ਦੇ ਕਰਕੇ ਜਿਹੜੇ ਖਾਸ ਕਰਕੇ ਆਊਟਡੋਰ ਲੋਕ ਨੇ ਨੈਸ਼ਨਲ ਪਾਰਕਸ ਨੂੰ ਪ੍ਰੇਮ ਕਰਨ ਵਾਲੇ ਉੱਥੇ ਆਉਣ ਜਾਣਾ ਜਿਹੜਾ ਉਹ ਜ਼ਿਆਦਾ ਲਾਈਕ ਕਰਦੇ ਆ, ਉਹਨਾਂ ਦੇ ਲਈ ਇੱਕ ਖੁਸ਼ੀ ਦੀ ਜ਼ਰੂਰ ਖਬਰ ਹੈਗੀ ਆ। 157 ਮਿਲੀਅਨ ਏਕੜਸ ਦੇ ਨਵੇਂ ਪਾਰਕ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਐਡ ਕਹਿੰਦੇ ਆ ਉਹ ਕੀਤੀਆਂ ਜਾਣ ਦੀ ਸਿਫਾਰਸ਼ਾਂ ਜਿਹੜੀਆਂ ਹੈਗੀਆਂ। ਵਾਈਲਡ ਲਾਈਫ ਰੈਫਿਊਜ, ਸੀਨਿਕ ਰਿਵਰਸ, ਹੋਰ ਵਿਲਡਰਨੈਸ ਦੇ ਇਲਾਕੇ ਜਿਹੜੇ ਇਸ ਦੇ ਵਿੱਚ ਐਡ ਕੀਤੇ ਜਿਹੜੇ ਹੋ ਜਾਣਗੇ। ਸੋ ਕਹਿੰਦੇ ਵੀ ਇਹ ਜਿਮੀ ਕਾਰਟਰ ਨੇ ਉਸ ਟਾਈਮ ਦੇ ਉੱਤੇ ਸਾਈਜ਼ ਜਿਹੜਾ ਨੈਸ਼ਨਲ ਪਾਰਕ ਸਿਸਟਮ ਦਾ ਜਿਹੜਾ ਉਹ ਡਬਲ ਕੀਤਾ ਸੀਗਾ ਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ 40 ਸਾਲਾਂ ਬਾਅਦ ਜਾ ਕੇ ਇਹ ਕੋਈ ਵੱਡਾ ਬਿੱਲ ਜਿਹੜਾ ਆਊਟਡੋਰਸ ਨੂੰ ਲੈ ਕੇ ਉਹ ਆਇਆ ਹੈਗਾ ਆ। ਟੈਡੀ ਰੋਜ਼ਵੈਲਟ ਵੀ ਜਿਹੜੇ ਆ ਕਹਿੰਦੇ ਵੀ ਇੱਦਾਂ ਦਾ ਕੰਮ ਉਸ ਟਾਈਮ ਦੇ ਉੱਤੇ ਉਹ ਹੋਇਆ ਸੀ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਜ਼ਰੂਰ ਕਿਹਾ ਵੀ ਜਿੱਦਾਂ ਦਾ ਕੰਮ ਮੈਂ ਕੀਤਾ ਹੈ ਟੈਡੀ ਰੋਜ਼ਵੈਲਟ ਦੇ ਟਾਈਮ ਤੋਂ ਬਾਅਦ ਦੇ ਵਿੱਚ ਇਹ ਹੁਣ ਜਿਹੜਾ ਹੋਇਆ ਉਹ ਜਿੱਦਾਂ ਮੈਂ ਦੱਸਿਆ ਵੀ ਪ੍ਰੈਜ਼ੀਡੈਂਟ ਕਾਰਟਰ ਜਿਹੜੇ ਆ ਉਹਨਾਂ ਨੇ ਵੀ ਕਾਫੀ ਇਸ ਦੇ ਵਿੱਚ ਵਾਧੇ ਜਿਹੜੇ ਉਹ ਕੀਤੇ ਸੀਗੇ। ਚਲੋ ਚੰਗੀ ਗੱਲ ਆ। ਇਹ ਇੱਕ ਜਿਹੜੀ ਮਸਾਂ ਹੀ ਜਿਹੜੀ ਆ ਇੱਕ ਬਾਈਪਾਰਟੀਜ਼ਨ ਚੀਜ਼ ਕੋਈ ਸੁਣਨ ਨੂੰ ਦੇਖਣ ਨੂੰ ਜਿਹੜੀ ਉਹ ਮਿਲੀ ਹੈਗੀ ਆ। ਤੇ ਉੱਧਰ ਇਹ ਵੀ ਹੈਗਾ ਹਰਜੋਤ ਸਿੰਘ ਜੀ ਬਹੁਤ ਸਾਰੇ ਰੀ-ਇਲੈਕਸ਼ਨ ਜਿਹੜੇ ਦੇ ਲਈ ਖੜੇ ਨੇ। ਕੁਝ ਸੈਨੇਟਰਸ ਨੇ, ਰਿਪਰੈਜ਼ੈਂਟੇਟਿਵਸ ਨੇ, ਉਹ ਵੀ ਚਾਹੁੰਦੇ ਆ ਵੀ ਚਲੋ ਐਟਲੀਸਟ ਯੰਗਸਟਰਸ ਦੇ ਵਿੱਚ ਜਾਂ ਜਿਹੜੇ ਇਸ ਨੇਚਰ ਪ੍ਰੇਮੀ ਜਿਹੜੇ ਹੈਗੇ ਨੇ ਵਾਤਾਵਰਨ ਨੂੰ ਪ੍ਰੇਮ ਕਰਨ ਵਾਲੇ ਉਹਨਾਂ ਦੀ ਵੋਟ ਹੀ ਜਿਹੜੀ ਆਪਾਂ ਇਹਨਾਂ ਤਰੀਕਾਂ ਦੇ ਨਾਲ ਜਿਹੜੀ ਉਹ ਹਾਸਲ ਕਰ ਸਕੀਏ। ਸੋ ਅਗਲੇ 5 ਸਾਲਾਂ ਦੇ ਵਿੱਚ $9.5 ਬਿਲੀਅਨ ਇਹਨਾਂ ਦੀ ਰਿਪੇਅਰਸ ਦੇ ਲਈ, ਰੋਡ ਬਣਾਉਣ ਦੇ ਲਈ, ਰੈਸਟਰੂਮਸ, ਟ੍ਰੇਲਸ, ਕੈਂਪ ਗਰਾਊਂਡਸ ਜਿਹੜੇ ਆ ਉਹ ਬਣਾਉਣ ਦੇ ਲਈ ਵਰਤਿਆ ਜਾਊਗਾ। ਅਮਰੀਕਾ ਦੇ ਕੁੱਲ 419 ਨੈਸ਼ਨਲ ਜਿਹੜੇ ਉਹ ਪਾਰਕਸ ਦੇ ਵਿੱਚ ਆਈ ਥਿੰਕ ਮੁਲਕ ਜਿਹੜੇ ਵਿਸ਼ਵ ਦੇ ਵਿੱਚ ਵਾਹਦ ਇੱਕ ਇਹੀ ਮੁਲਕ ਹੈਗਾ ਆ ਜਿਸ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਨੈਸ਼ਨਲ ਪਾਰਕਸ ਸਥਿਤ ਹੈਗੇ ਨੇ। ਅਗਲੀ ਖਬਰ WHO ਤੋਂ ਆ ਰਹੀ ਹੈ। ਉਹਨਾਂ ਨੇ ਜਿਹੜੇ WHO ਦੇ ਟੈਡਰੋਸ ਗੈਬਰੀਅਸਸ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਕਹਿੰਦੇ ਵੀ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਵੀ 6 ਮਹੀਨਿਆਂ ਦੇ ਵਿੱਚ ਕੋਈ ਅਸੀਂ ਕਰੋਨਾ ਵਾਇਰਸ ਨੂੰ ਟਰੀਟ ਕਰਨ ਦੇ ਲਈ ਸਿਲਵਰ ਬੁਲਟ ਤਿਆਰ ਕਰ ਲਈ ਹੋਵੇ। 6 ਮਹੀਨੇ ਹੋ ਗਿਆ ਕਰੋਨਾ ਵਾਇਰਸ ਨੂੰ ਸ਼ੁਰੂ ਹੋਏ ਨੂੰ। ਉਹ ਕਹਿੰਦੇ ਵੀ ਕੋਈ ਕੁਛ ਨਹੀਂ ਲੱਗਦਾ ਵੀ ਹਜੇ ਤੱਕ ਵੀ ਇਹਦਾ ਜਿਹੜਾ ਆ ਇਲਾਜ ਹੋ ਸਕਦਾ ਹੋਵੇ। ਕਾਫੀ ਵੈਕਸੀਨ ਬਣਾਉਣ ਦੇ ਲਈ ਕੰਪਨੀਆਂ ਪੂਰੀ ਦੁਨੀਆ ਦੇ ਵਿੱਚ
ਤਿਆਰੀ ਕਰ ਰਹੀਆਂ ਹੈਗੀਆਂ, ਪਰ ਹਜੇ ਤੱਕ ਫਾਈਨਲ ਰਿਜ਼ਲਟ ਕੋਈ ਵੀ ਨਹੀਂ ਆਇਆ। 18 ਮਿਲੀਅਨ ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਪੂਰੇ ਦੁਨੀਆ ਦੇ ਵਿੱਚ ਹੋ ਚੁੱਕੇ ਆ। 6,92,000 ਮੌਤਾਂ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ ਹੋ ਚੁੱਕੀਆਂ ਹੈਗੀਆਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਸੈਨ ਹੋਜ਼ੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਨਾਂ ਦੇ ਵੱਲੋਂ ਜਿਹੜਾ ਇਹ ਆਖਿਆ ਜਾ ਰਿਹਾ ਆ, ਕਹਿੰਦੇ ਵੀ ਉਹ ਫੋਰਸ ਕਰ ਰਹੇ ਨੇ ਸਟੂਡੈਂਟਸ ਨੂੰ ਕਲਾਸਰੂਮ ਦੇ ਵਿੱਚ ਅਗਲੇ ਹਫਤੇ ਤੋਂ ਜਿਹੜਾ ਉਹ ਆਉਣ, ਤਾਂ ਜੋ ਜਿਹੜੇ ਅਪਕਮਿੰਗ ਸਕੂਲ ਈਅਰ ਆ ਉਸ ਨੂੰ ਚਾਲੂ ਕੀਤਾ ਜਾ ਸਕੇ। ਕਹਿੰਦੇ ਵੀ ਇੱਕ ਨਵਾਂ ਐਗਰੀਮੈਂਟ ਬਣਿਆ ਆ ਡਿਸਟ੍ਰਿਕਟ ਦੇ ਦਰਮਿਆਨ ਤੇ ਸੈਨ ਹੋਜ਼ੇ ਟੀਚਰ ਐਸੋਸੀਏਸ਼ਨ, ਜਿਸ ਦੇ ਵਿੱਚ 1600 ਤੋਂ ਵੱਧ ਤਕਰੀਬਨ ਜਿਹੜੇ ਉਹਨੇ ਟੀਚਰ ਹੈਗੇ ਆ, ਵੀ ਉਹ ਪਹਿਲੇ ਦਿਨ ਸਕੂਲ ਦੇ 12 ਅਗਸਤ ਨੂੰ ਜਿਹੜੇ ਆ ਉਹ ਕੰਮ ਦੇ ਉੱਤੇ ਜਿਹੜੇ ਉਹ ਆਉਣਗੇ। ਤੇ ਕਹਿੰਦੇ ਵੀ ਦੇ ਵਿਲ ਬੀ ਟੀਚਿੰਗ ਦੀਅਰ ਲੈਸਨਸ ਇਨ ਐਨ ਐਮਟੀ ਕਲਾਸਰੂਮ, ਤੇ ਜਿਹੜੇ ਸਟੂਡੈਂਟਸ ਆ ਉਹ ਕੰਪਿਊਟਰ ਸਕਰੀਨ ਦੇ ਪਰਲੇ ਪਾਸੇ ਜਿਹੜੇ ਆ ਉਹ ਹੋਣਗੇ, ਤੇ ਪਰ ਉਹ ਪੜ੍ਹਾਉਣਗੇ ਜਿਹੜੇ ਆ ਉਹ ਸਕੂਲਾਂ ਤੋਂ। ਕਈ ਜਿਹੜੇ ਆ ਇਸ ਨੂੰ ਲੈ ਕੇ ਇਸ ਦਾ ਵਿਰੋਧ ਕਰ ਰਹੇ ਆ ਵੀ ਇਹ ਚੀਜ਼ ਜਿਹੜੀ ਆ ਉਹ ਠੀਕ ਨਹੀਂ ਹੈਗੀ, ਤੇ ਟੀਚਰਸ ਨੂੰ ਕਲਾਸਰੂਮ ਤੋਂ ਉਨੀ ਦੇਰ ਤੱਕ ਬਾਹਰ ਰੱਖਣਾ ਚਾਹੀਦਾ ਆ ਜਿੰਨੀ ਦੇਰ ਤੱਕ ਜਿਹੜੀ ਸੇਫਟੀ ਆ, ਸੁਰੱਖਿਆ ਆ, ਉਹ ਸਾਰਿਆਂ ਦੀ ਜਿਹੜੀ ਯਕੀਨੀ ਆ ਉਹ ਨਹੀਂ ਬਣਾਈ ਜਾ ਸਕੇ। ਵਿਲੋ ਗਲੈਨ ਹਾਈ ਸਕੂਲ ਦੀ ਇੱਕ ਡਰਾਮਾ ਤੇ ਇੰਗਲਿਸ਼ ਦੀ ਟੀਚਰ ਜਿਹੜੀ ਆ ਜੋਡੀ, ਉਹ ਕਹਿੰਦੇ ਵੀ ਇਹ ਤਾਂ ਸਿਰਫ ਸ਼ਰੇਆਮ ਸਾਡੀ ਬੇਇੱਜ਼ਤੀ ਵਾਲੀ ਗੱਲ ਹੀ ਆ, ਵੀ ਜਾਣ ਬੁੱਝ ਕੇ ਇਟ ਸਕਰੀਮਸ ਡਿਸਰਿਸਪੈਕਟ, ਵੀ ਸਾਨੂੰ ਧੱਕੇ ਦੇ ਨਾਲ ਜਿਹੜਾ ਆ ਉੱਥੇ ਬੁਲਾਇਆ ਜਾ ਰਿਹਾ ਆ। ਆਲਦੋ ਕਹਿੰਦੇ ਵੀ ਜਿਹੜੇ ਗੈਵਿਨ ਨਿਊਸਮ ਗਵਰਨਰ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਅਗਲਾ ਜਿਹੜਾ ਅਕੈਡਮਿਕ ਸੈਸ਼ਨ ਹੈਗਾ ਆ ਉਸ ਨੂੰ ਡਿਸਟੈਂਸ ਲਰਨਿੰਗ ਦੇ ਵਿੱਚ ਹੀ ਜਿਹੜਾ ਉਹ ਰੱਖਿਆ ਜਾਵੇ। ਸੋ ਦੇਖਦੇ ਹਾਂ ਵੀ ਕੀ ਇਸ ਦਾ ਕੋਈ ਨੋਟਿਸ ਹੋਰ ਲੈਂਦਾ ਆ, ਕੋਈ ਗਵਰਨਰ ਇਸ ਦੇ ਉੱਤੇ ਕੁਛ ਕਹਿੰਦੇ ਨੇ, ਨਹੀਂ ਕਹਿੰਦੇ ਨੇ, ਕਿ ਇਹਨਾਂ ਨੂੰ ਰੋਕਣ ਨੂੰ ਆਖਦੇ ਨੇ, ਤੇ ਜਾਂ ਫਿਰ ਇੱਕ ਇਹ ਤਰੀਕਾ ਜਿਹੜਾ ਉਹ ਵਰਤਿਆ ਜਾ ਸਕਦਾ ਹੈ ਵੀ ਸਟੂਡੈਂਟਸ ਜਿਹੜੇ ਘਰਾਂ ਤੋਂ ਹੋਣ ਤੇ ਜਿਹੜੇ ਟੀਚਰ ਆ ਉਹ ਫਿਰ ਸਕੂਲ ਤੋਂ ਆ ਕੇ ਜਿਹੜੀ ਆ ਉਹ ਆਨਲਾਈਨ ਜਿਹੜੀਆਂ ਸੇਵਾਵਾਂ ਆ ਉਹ ਜਿਹੜੀ ਪੜ੍ਹਾਈ ਦੀਆਂ ਉਹ ਉੱਥੋਂ ਦੇਣ। ਸੋ ਕਾਫੀ ਇਸ ਦੇ ਵਿੱਚ ਅਜੇ ਸੋਲਿਊਸ਼ਨਸ ਲੱਭਣ ਦੀ ਜਿਹੜੀ ਜ਼ਰੂਰਤ ਆ। ਉਮੀਦ ਕਰਦੇ ਹਾਂ ਵੀ ਆਉਂਦੇ ਜਿਹੜੇ 2-3 ਮਹੀਨਿਆਂ ਦੇ ਵਿੱਚ ਐਟਲੀਸਟ ਕੋਈ ਨਾ ਕੋਈ ਸੋਲਿਊਸ਼ਨ, ਜਿੰਨੀ ਦੇਰ ਤੱਕ ਕੋਵਿਡ-19 ਚੱਲ ਰਿਹਾ ਆ, ਵੀ ਉਨੀ ਦੇਰ ਤੱਕ ਕੋਈ ਨਾ ਕੋਈ ਹੋਰ ਇੱਦਾਂ ਦਾ ਸੋਲਿਊਸ਼ਨ ਜਿਹੜਾ ਉਹ ਲੱਭਣ ਦੀ ਜ਼ਰੂਰਤ ਜ਼ਰੂਰ ਹੈਗੀ ਆ। ਅਗਲੀ ਖਬਰ ਸੈਨ ਹੋਜ਼ੇ ਤੋਂ ਆ ਰਹੀ ਹੈ, ਜਿੱਥੇ ਕਿ ਸੈਨ ਹੋਜ਼ੇ ਦੇ ਪੁਲਿਸ ਚੀਫ ਐਡੀ ਗਾਰਸੀਆ ਉਹ ਹੁਣ ਆਪਣੀ ਜੌਬ ਤੋਂ ਜਿਹੜਾ ਰਿਜ਼ਾਈਨ ਕਰਨ ਜਾ ਰਹੇ ਆ। 28 ਸਾਲਾਂ ਦਾ ਉਹਨਾਂ ਦਾ ਆਪਣਾ ਕੈਰੀਅਰ ਸੀ ਪੁਲਿਸ ਦੇ ਵਿੱਚ। 2016 ਦੇ ਵਿੱਚ ਉਹ ਪੁਲਿਸ ਚੀਫ ਬਣੇ। ਉਸ ਟਾਈਮ ਦੇ ਉੱਤੇ ਕਹਿੰਦੇ ਪੁਲਿਸ ਡਿਪਾਰਟਮੈਂਟ ਕਾਫੀ ਘਾਟੇ ਦੇ ਵਿੱਚ ਸੀ, ਕਿਉਂਕਿ ਰਿਸੈਸ਼ਨ ਤੋਂ ਬਾਅਦ ਬਹੁਤ ਸਾਰੇ ਪੁਲਿਸ ਵਾਲੇ ਇੱਥੋਂ ਛੱਡ ਗਏ ਸੀ। ਇੱਕ ਟਾਈਮ ਦੇ ਉੱਤੇ ਸੈਨ ਹੋਜ਼ੇ ਦੇ ਵਿੱਚ 1500 ਤੋਂ ਵੱਧ ਪੁਲਿਸ ਆਫੀਸਰ ਹੁੰਦੇ ਸੀ। ਜਦੋਂ ਐਡੀ ਗਾਰਸੀਆ ਨੇ ਜੁਆਇਨ ਕੀਤਾ ਐਜ਼ ਏ ਚੀਫ, ਉਸ ਟਾਈਮ ਦੇ ਉੱਤੇ 900 ਦੇ ਕਰੀਬ ਸੀ। ਹੁਣ ਕਹਿੰਦੇ 1100 ਦੇ ਕਰੀਬ ਫਿਰ ਪੁਲਿਸ ਆਫੀਸਰਸ ਹੈਗੇ ਆ। ਉਹਨਾਂ ਨੇ ਅਕੈਡਮੀ ਵੀ ਬਹੁਤ ਵਧੀਆ ਬਣਾਈ, 1150 ਦੇ ਕਰੀਬ ਪੁਲਿਸ ਆਫੀਸਰਸ ਹੈਗੇ ਆ। ਪਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਕੈਂਡਲ ਵੀ ਜਿਹੜੇ ਪੁਲਿਸ ਦੇ ਆਏ। ਇੱਕ ਲੇਡੀ ਨੂੰ ਮੈਕਡੋਨਲ ਪਾਰਕਿੰਗ ਲਾਟ ਦੇ ਵਿੱਚੋਂ ਖਿੱਚਿਆ ਗਿਆ ਪੁਲਿਸ ਵਾਲਿਆਂ ਵੱਲੋਂ, ਉਹਦੀ ਮੂਵੀ ਬਣੀ, ਵੀਡੀਓ ਉਹਦੀ ਬਹੁਤ ਵਾਇਰਲ ਹੋਈ। ਇਸੇ ਤਰ੍ਹਾਂ ਇੱਕ ਹੋਰ ਪੁਲਿਸ ਆਫੀਸਰ ਜਿਹੜਾ ਆ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਅਗੇਂਸਟ ਗਲਤ ਬੋਲਦਾ ਸੀ, ਉਹਦੀ ਵੀ ਜਿਹੜੀ ਵੀਡੀਓ ਬਾਹਰ ਆਈ। ਸੋ ਕੁਛ ਕੁ ਜਿਹੜੇ ਸਕੈਂਡਲ ਵੀ ਉਹਨਾਂ ਦੇ ਸਮੇਂ 'ਤੇ ਹੋਏ ਹੈਗੇ ਆ। ਪਰ ਉਹ 50 ਸਾਲਾਂ ਦੇ ਐਡੀ ਗਾਰਸੀਆ, 28 ਸਾਲਾਂ ਦੀ ਉਹਨਾਂ ਦੀ ਜੌਬ ਪੁਲਿਸ ਦੀ ਰਹੀ ਆ। ਜੀ ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਜਿਹੜੀ EDD ਐਮਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ, ਉਹ ਕਹਿੰਦੇ ਵੀ ਉਹਨਾਂ ਨੇ ਤਕਰੀਬਨ 9 ਲੱਖ ਕੈਲੀਫੋਰਨੀਆ ਦੇ ਵਰਕਰ ਜਿਨ੍ਹਾਂ ਨੇ ਕਲੇਮ ਫਾਈਲ ਕੀਤੇ ਆ, ਉਹਨਾਂ ਨੂੰ ਕਿਹਾ ਵੀ, ਕਹਿੰਦੇ ਵੀ ਭਾਈ ਸਾਡੇ ਕੋਲ ਅਜੇ ਇਹ ਕਲੇਮ ਆ ਅਪਰੂਵ ਨਹੀਂ ਹੋਣੇ। ਇਹਨਾਂ ਨੇ ਉਹ ਜਿਹੜਾ ਵਾਕਿਆ, ਤੇ ਕੁੱਲ 1.13 ਮਿਲੀਅਨ ਜਿਹੜੇ ਅਨਇੰਪਲੋਇਮੈਂਟ ਕੈਲੀਫੋਰਨੀਆ ਦੇ ਵਰਕਰ ਆ ਉਹ EDD ਦੇ ਪੇਮੈਂਟ ਲਿੰਬੋ ਦੇ ਵਿੱਚ ਫਸੇ ਹੋਏ ਨੇ। ਇਹ ਬਹੁਤ ਜਿਹੜੇ ਹਾਲਾਤ ਆ ਇਹ ਮਾੜੇ ਆ। ਬੀਤੇ ਹਫਤੇ ਜਿਹੜੀ ਕੈਲੀਫੋਰਨੀਆ ਦੀ ਸਟੇਟ ਲੈਜਿਸਲੇਟਿਵ ਆ, ਉਸ ਦੀ ਹੀਅਰਿੰਗ ਦੇ ਦੌਰਾਨ EDD ਨੂੰ ਬਹੁਤ ਜ਼ਿਆਦੀਆਂ ਜਿਹੜੀਆਂ ਝਾੜਾਂ ਜਿਹੜੀਆਂ ਉਹ ਪਾਈਆਂ ਗਈਆਂ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਇਸ ਏਜੰਸੀ ਜਿਹੜੀ ਆ ਉਹ ਆਪਣੇ ਜਿਹੜੇ ਕਹਿ ਲਓ ਵੀ ਕੰਮਕਾਰ ਆ ਉਸ ਨੂੰ ਅਜੇ ਤੱਕ ਵੀ ਸਿੱਧਿਆਂ ਜਿਹੜੀ ਉਹ ਨਹੀਂ ਕਰ ਸਕੀ। ਕਹਿੰਦੇ ਵੀ ਜਿਹੜੇ ਮੈਂ 9 ਲੱਖ ਲੋਕ ਦੱਸ ਰਿਹਾ, ਉਹਨਾਂ ਨੂੰ ਜੋਬਲੈਸ ਕਲੇਮ ਜਿਹੜੇ ਕੀਤਿਆਂ ਹੋਏ ਉਹਨੂੰ ਕਈ ਚਿਰ ਹੋ ਗਿਆ, ਉਹਨਾਂ ਨੂੰ ਅਜੇ ਤੱਕ ਇੱਕ ਵੀ ਡਾਲਰ ਜਿਹੜਾ ਆ ਉਹ ਨਹੀਂ ਮਿਲਿਆ ਹੋਇਆ। ਉਹਨਾਂ ਨੇ ਬਸ ਕਹਿੰਦੇ ਵੀ ਇਹੀ ਉਹਨਾਂ ਨੂੰ ਦੱਸੀ ਜਾ ਰਿਹਾ, ਮੇ ਬੀ ਐਲੀਜੀਬਲ ਵਿਦ ਐਡੀਸ਼ਨਲ ਇਨਫੋਰਮੇਸ਼ਨ, ਕੀ ਜਿਹੜਾ ਉਹ ਹੋਣਾ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਆ। ਅਤੇ ਤਕਰੀਬਨ 2,40,000 ਅਜਿਹੇ ਕਲੇਮ ਨੇ ਪੈਂਡਿੰਗ EDD ਰੈਜ਼ੋਲੂਸ਼ਨ, ਵੀ ਉਹਨਾਂ ਦਾ ਅਜੇ ਤੱਕ ਕਲੇਮ ਦੇ ਉੱਤੇ ਕਿਸੇ ਵੀ ਤਰੀਕੇ ਦਾ ਉਹਨਾਂ ਨੇ ਫੈਸਲਾ ਆ ਉਹ ਨਹੀਂ ਲਿਆ ਹੈਗਾ। ਸੋ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ
ਕਹਿ ਲਓ ਵੀ ਇਹ ਤਾਂ ਹੁਣ ਇਹਨਾਂ ਦੇ ਉੱਤੇ ਚੰਗੀ ਜਿਹੜੀ ਉਹ ਮਾਰ ਪਈ ਆ। ਬਹੁਤ ਸਾਰੇ ਲੋਕ ਇੱਥੇ ਰੌਲਾ ਪਾਈ ਜਾਂਦੇ ਜੀ ਬਹੁਤ ਐਕਸਟਰਾ ਪੈਸੇ ਮਿਲ ਗਏ ਜੀ, ਮਿਲ ਗਏ। ਆਹ ਹੁਣ ਜਿਨ੍ਹਾਂ ਨੂੰ ਮਿਲੇ ਨਹੀਂ ਇੰਨੇ ਮਹੀਨਿਆਂ ਤੋਂ, ਨਾ ਉਹਨਾਂ ਨੂੰ ਤਨਖਾਹ ਮਿਲੀ ਤੇ ਨਾ ਉਹਨਾਂ ਨੂੰ ਅਨਇੰਪਲੋਇਮੈਂਟ ਮਿਲੀ ਆ, ਇੱਥੇ ਬੈਠੇ ਐਵੇਂ ਕਈ ਜਿਹੜੇ ਰੌਲਾ ਪਾਈ ਜਾਂਦੇ ਆ ਜੀ ਉਹ ਜੀ ਇੰਨੇ ਪੈਸੇ ਮਿਲ ਗਏ ਜੀ ਉਹਨਾਂ ਨੂੰ, ਤੇ ਇਹਨਾਂ ਦਾ ਫਿਰ ਕੀ ਬਣੂਗਾ? ਇਹ ਹੁਣ ਫਿਰ ਕਿੱਦਾਂ ਰੈਂਟ ਵੀ ਦੇਣਗੇ, ਕਿੱਦਾਂ ਇਹ ਖਾਣਗੇ ਵੀ? ਜ਼ਰੂਰ ਕਿਸੇ ਦੀ ਕੋਈ ਸੇਵਿੰਗ ਹੁੰਦੀ, ਕਿਸੇ ਦੀ ਨਹੀਂ ਹੁੰਦੀ। ਇਹ ਤਾਂ ਹੁਣ ਇਸ ਡਿਪਾਰਟਮੈਂਟ ਦੀ ਬਹੁਤ ਜ਼ਿਆਦਾ ਨਲਾਇਕੀ ਜਿਹੜੀ ਇਸ ਟਾਈਮ ਉਹ ਸਾਹਮਣੇ ਆ ਰਹੀ ਆ। ਇਹਨਾਂ ਦੀ ਵੈਬਸਾਈਟ ਦੇ ਵੀ ਜਿਹੜੇ ਆ ਮੰਦੇ ਹਾਲ ਆ, ਇਹਨਾਂ ਦੀ ਫੋਨ ਸਿਸਟਮ ਦੇ ਵੀ ਜਿਹੜੇ ਉਹ ਮੰਦੇ ਹਾਲ ਆ, ਕੋਈ ਅਪਡੇਟ ਨਹੀਂ ਆ, ਕੋਈ ਇਨਫੋਰਮੇਸ਼ਨ ਨਹੀਂ ਆ। ਸੋ ਬਹੁਤ ਸਾਰੇ ਲੋਕ ਤਾਂ ਇੰਨੇ ਮਹੀਨਿਆਂ ਤੱਕ ਵਿਦਆਊਟ ਮਨੀ, ਤੇ ਉਹਦੇ ਲਈ ਤਾਂ ਫਿਰ ਕੰਮ ਜਿਹੜਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ। ਬਿਲਕੁਲ, ਦੇਖੋ ਇੰਨੀ ਘੱਟ ਅਨਪਲਾਇਮੈਂਟ ਸੀਗੀ ਉਸ ਟਾਈਮ ਦੇ ਉੱਤੇ, ਸਾਰੇ ਵਿਹਲੇ ਬੈਠੇ ਰਹੇ। ਸਿਲੀਕਨ ਵੈਲੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਹਾਈਟੈਕ ਮੰਨਿਆ ਜਾਂਦਾ ਜੀ ਕੈਲੀਫੋਰਨੀਆ ਦੇ ਵਿੱਚ ਆ, ਤੇ ਇਹਨਾਂ ਦੇ ਜਿਹੜੇ ਆਫਿਸ ਆ ਗੌਰਮੈਂਟ ਦੇ, ਚਾਹੇ ਉਹ DMV ਲੈ ਲਓ, ਚਾਹੇ ਤੁਸੀਂ EDD ਲੈ ਲਓ, ਚਾਹੇ ਈਵਨ ਕਵਰਡ ਕੈਲੀਫੋਰਨੀਆ ਵੀ ਲੈ ਲਓ। 7 ਸਾਲ ਹੋ ਗਿਆ ਕਵਰਡ ਕੈਲੀਫੋਰਨੀਆ ਚੱਲਦੇ ਨੂੰ, ਹਜੇ ਵੀ ਉਹਨਾਂ ਦੇ ਕੰਪਿਊਟਰ ਕਰੈਸ਼ ਹੋ ਜਾਂਦੇ ਆ। ਸੋ ਆਹ ਹਾਲ ਹੈਗਾ ਗਵਰਨਮੈਂਟ ਦੇ ਕਈ ਆਫਿਸਰਸ ਦਾ। ਪਰ ਹੁਣ ਇਹ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਈ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਸਿਰਫ ਹੈਂਡ ਟੂ ਮਾਊਥ ਹੀ ਆ, ਉਹਨਾਂ ਦੀ ਪੋਜੀਸ਼ਨ ਜਿਹੜੀ ਬਹੁਤ ਬੁਰੀ ਹੈਗੀ ਆ, ਜਿਨ੍ਹਾਂ ਨੂੰ ਅਨਪਲਾਇਮੈਂਟ ਨਹੀਂ ਮਿਲ ਰਹੀ। ਤੇ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਫ੍ਰਿਜ਼ਨੋ ਸੁਪੀਰੀਅਰ ਕੋਰਟ ਜਿਹੜੀ ਆ, ਉੱਥੇ ਵਾਟਰ ਪਾਈਪ ਇੱਕ ਫਟ ਗਈ, ਜਿਹਦੇ ਨਾਲ ਫਿਰ ਬਹੁਤ ਜ਼ਿਆਦਾ ਡੈਮੇਜ ਹੋਇਆ, ਤੇ ਉਹਨਾਂ ਨੂੰ ਪੂਰੀ ਦੀ ਪੂਰੀ ਜਿਹੜੀ ਕੋਰਟ ਆ, ਮੇਨ ਕੋਰਟ ਹਾਊਸ ਆ, ਉਹ ਕੱਲ੍ਹ ਬੰਦ ਕਰਨਾ ਪਿਆ। ਟੈਂਪਰੇਰੀ ਉਹਨਾਂ ਨੂੰ ਇਹ ਕਲੋਜ਼ ਕਰਨਾ ਪਿਆ। ਜੀ, ਕੈਲੀਫੋਰਨੀਆ ਦੇ ਦੁਆਰਾ ਜਿਹੜੇ ਯੂਥ ਸਪੋਰਟਸ ਆ, ਜਿਹੜੇ ਨੌਜਵਾਨਾਂ ਦੀਆਂ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ, ਚਾਹੇ ਸਕੂਲਸ ਦੇ ਵਿੱਚ ਆ, ਕਾਲਜਿਸ ਦੇ ਵਿੱਚ ਆ, ਉਸ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਆ ਉਹਨਾਂ ਨੇ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਵੀ ਇਸ ਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਜਲਦ ਹੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਜਿਹੜੀ ਉਹ ਜ਼ਰੂਰ ਦੱਸਾਂਗੇ। ਪਰ ਉਹਨਾਂ ਨੇ ਕੁਛ ਕੁ ਜਿਹੜੀ ਆ ਇਹ ਗਾਈਡਲਾਈਨ ਦਿੱਤੀਆਂ ਵੀ ਜੇ ਖੇਡਣੀਆਂ ਚਾਹੁੰਦੇ ਆ ਇਹ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਕਰਨੀਆਂ ਪੈਣਗੀਆਂ, ਫਿਰ ਜਿਹੜੀਆਂ ਖੇਡਾਂ ਆ ਉਹ ਰੱਖੀਆਂ ਹੋਣਗੀਆਂ। ਇਹਦੇ ਵਿੱਚ ਮੇਨ ਇਹੀ ਆ ਕੋਵਿਡ-19 ਦਾ ਵਾਇਰਸ ਦਾ ਸਪਰੈਡ ਜਿਹੜਾ ਉਹ ਘੱਟ ਹੋਵੇ। ਨੰਬਰ ਆਫ ਪੀਪਲ ਇੱਕ ਲੋਕੇਸ਼ਨ ਦੇ ਉੱਤੇ ਲਿਮਿਟ ਜਿਹੜੇ ਉਹਨਾਂ ਨੇ ਕਰਨੇ ਆ। ਲੋਕੇਸ਼ਨ ਇਨਡੋਰ ਵਰਸਿਸ ਆਊਟਡੋਰ ਟਰਾਈ ਜਿਹੜੀ ਉਹ ਕਰਨੀ ਵੀ ਉਹਨਾਂ ਨੇ ਬਾਹਰ ਹੀ ਜਿਹੜਾ ਹੋਵੇ, ਜਿੱਥੇ ਵੈਂਟੀਲੇਸ਼ਨ ਜਿਹੜੀ ਉਹ ਜ਼ਿਆਦਾ ਹੋਵੇ। ਇੱਕ ਲੋਕੇਸ਼ਨ ਦੇ ਉੱਤੇ ਕਿੰਨਾ ਸਮਾਂ ਜਿਹੜਾ ਆ ਉਹ ਖੇਡਿਆ ਜਾ ਸਕਦਾ ਹੈ। ਡਿਸਟੈਂਸਿੰਗ ਬਿਟਵੀਨ ਪੀਪਲ, ਹੁਣ ਇਹ ਤਾਂ ਪਤਾ ਨਹੀਂ ਫੁੱਟਬਾਲ ਦੇ ਵਿੱਚ ਜਿਹੜੀ ਡਿਸਟੈਂਸ ਬਿਟਵੀਨ ਪੀਪਲ ਜਿਹੜੀ ਉਹ ਕਿੱਦਾਂ ਹੋਊਗੀ। ਸ਼ੇਡ ਆਬਜੈਕਟਸ ਨੂੰ ਟੱਚਿੰਗ ਜਿਹੜੀ ਉਹ ਕਿੱਦਾਂ ਹੋਊਗੀ। ਇਹ ਹੈ ਤਾਂ ਔਖਾ ਆ, ਇਹਨਾਂ ਨੇ ਤਾਂ ਆਪਣੇ ਲੋ ਬਣਾਤੀ, ਪਰ ਹੁਣ ਜਦੋਂ ਖੇਡਦੀ ਆ ਬੰਦੇ ਦਾ ਮੋਢਾ ਵੀ ਵੱਜਦਾ, ਇੱਕ ਦੂਜੇ ਦੇ ਨਾਲ ਖੇਂਦੇ ਵੀ ਆ, ਤੇ ਗੇਂਦ ਵੀ ਇੱਕ ਦੇ ਨਾਲ ਹੀ ਸਾਰਿਆਂ ਨੂੰ ਜਿਹੜਾ ਉਹ ਖੇਡਣਾ ਪੈਂਦਾ, ਜਾਂ ਜਿਹੜੀ ਵੀ ਕੋਈ ਹੋਰ ਵੱਖੋ ਵੱਖਰੀਆਂ ਗੇਮਸ ਵੀ ਜਿਹੜੀਆਂ ਉਹ ਹੁੰਦੀਆਂ ਆ। ਸੋ ਇਹ ਹੁਣ ਦੇਖਣਾ ਪਊਗਾ ਇਹਨਾਂ ਗਾਈਡਲਾਈਨਸ ਨੂੰ ਦੇਖਦੇ ਹੋਏ ਇਹ ਖੇਡਾਂ ਖੇਡੀਆਂ ਜਾ ਸਕਣਗੀਆਂ, ਜਾਂ ਇਹ ਬਸ ਇੱਕ ਸ਼ਗੂਫਾ ਜਿਹਾ ਹੀ ਜਿਹੜਾ ਉਹ ਲੱਗੂਗਾ। ਜੀ, ਸੋ ਬਿਲਕੁਲ ਹੁਣ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਆ, ਤੇ ਇਸ ਤੋਂ ਬਾਅਦ ਜਿਹੜਾ ਗੁਰਬਾਣੀ ਦਾ ਪ੍ਰੋਗਰਾਮ ਹੋਊਗਾ ਆਤਮਿਕ ਆਨੰਦ। ਜੀ ਬਿਲਕੁਲ ਜੀ, 11 ਵਜੇ ਤੱਕ ਪ੍ਰੋਗਰਾਮ ਆਤਮਿਕ ਆਨੰਦ, 11 ਤੋਂ ਲੈ ਕੇ 12:30 ਵਜੇ ਤੱਕ ਨਵਾਂ ਪ੍ਰੋਗਰਾਮ ਹਰਮਨ ਥਿੰਦ ਤੇ ਨਾਲ ਜਿਹੜੇ ਆ ਉਹਨਾਂ ਦੇ ਤਾਇਆ ਜੀ ਜਿਹੜੇ ਸ਼ੌਂਕੀ ਤਾਇਆ ਜੀ, ਉਹਨਾਂ ਦਾ ਜਿਹੜਾ ਪ੍ਰੋਗਰਾਮ ਹੋਊਗਾ ਹਾਸੇ ਚਾਰੇ ਪਾਸੇ। ਤੇ ਫਿਰ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਆਵੇਗਾ ਜੀ ਨਜ਼ਰੀਆ, ਚਰਨਜੀਤ ਜੋਗੀ ਤੇ ਰਮਣੀਕ ਕੌਰ ਹੋਣਾ ਦੇ ਨਾਲ। ਫਿਰ ਜਿਹੜਾ ਜੀ ਪ੍ਰੋਗਰਾਮ ਆਵੇਗਾ 4 ਵਜੇ ਸਿਹਤ ਸੰਭਾਲ ਦਾ। ਅੱਜ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਸ ਦੇ ਵਿੱਚ ਲਈਆਂ ਜਾਣਗੀਆਂ। ਤੁਸੀਂ ਜਿਹੜਾ ਜੀ ਉਹਨਾਂ ਦੇ ਤੁਸੀਂ ਆਪਣੀ ਬਿਮਾਰੀਆਂ ਦੇ ਜਿਹੜੇ ਇਲਾਜ, ਘਰੇਲੂ ਨੁਸਖੇ ਬਾਰੇ ਜਿਹੜੇ ਉਸ ਦੇ ਵਿੱਚ ਪੁੱਛ ਸਕਦੇ ਹੁੰਦੇ ਆ। ਫਿਰ 5:40 ਤੇ ਅਪਡੇਟ ਅਮਰੀਕਾ ਦਾ ਜਿਹੜਾ ਆ ਉਹ ਸ਼ਾਮ ਦਾ ਬੁਲੇਟਿਨ ਆਵੇਗਾ। 6 ਵਜੇ ਗੁਰਬਾਣੀ ਦੇ ਪ੍ਰੋਗਰਾਮ ਹੋਣਗੇ। ਫਿਰ 8 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਉਸ ਤੋਂ ਬਾਅਦ ਦੇ ਵਿੱਚ ਅਪਡੇਟ ਅਮਰੀਕਾ ਦਾ ਰਿਪੀਟ ਬ੍ਰੌਡਕਾਸਟ ਹੋਵੇਗਾ। ਤੇ ਫਿਰ ਰਾਤ ਨੂੰ ਜਿਹੜਾ ਜੀ 9 ਵਜੇ ਫਿਰ ਆਪਾਂ ਸਿੱਖ ਜਿਹੜਾ ਵਿਰਾਸਤ ਆ ਉਹ ਪ੍ਰੋਗਰਾਮ ਜਿਹੜਾ ਆ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਚਾਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM